ਆ ਨਿਸ਼ਾਨ ਹੈ। ਇਹ ਗੋਲੀ ਦਾ ਨਿਸ਼ਾਨ ਹੈ ਤੁਹਾਡੇ? ਨਹੀਂ ਇੱਥੇ ਮਾਰੀ ਇੱਟ ਦਾ? ਆ ਕੋਟ ਗੋਲੀ ਦਾ ਆ ਨਿਸ਼ਾਨ ਹੈ ਆ ਲੱਗਿਆ। ਤੇ ਉਹਨਾਂ ਫਿਰ ਛੱਤ ਬੁੱਟੇ ਬਾਹਰ ਨਿਕਲੇ। ਉੱਥੇ ਮੇਰਾ ਪਿਓ ਨੇ ਬੱਚੀ ਮੇਰੀ ਛੋਟੀ ਭੈਣ ਫੜੀ ਸੀ, ਉਹਨੇ ਪੈਰ ਮਾਰਿਆ, ਉਹ ਕੁੜੀ ਵੀ ਡਿੱਗ ਵੀ ਲਾਵੇ ਮਰ ਗਏ, ਉਹ ਸ਼ਹੀਦ ਹੋ ਗਏ। ਮੇਰੇ ਤੋਂ ਵੱਡਾ ਸੀ, ਅੱਜ ਤੁਰ ਕੇ ਅੰਜ ਗਿਆ, ਉਹ ਤਾਂ ਪੈਰ ਮਾਰਿਆ, ਉਹ ਵੀ ਡਿੱਗ ਪਿਆ। ਹਾਂਜੀ। ਬੱਚੇ ਰੋਣ, ਬੱਚਾ ਰੋਜ਼ ਆਖਣ ਜੀ ਵੀ ਇਸ ਬੱਚੇ ਨੂੰ ਮਾਰ ਕੇ ਸਾਨੂੰ ਵੀ ਉਡਾ ਛੱਡੇਗਾ, ਬੱਚੇ ਗਲ ਘੁੱਟ ਕੇ ਮਾਰ ਛੱਡ। ਹਮਲਾ ਹੋਇਆ ਤਾਂ ਉਸ ਹਮਲੇ ਦੇ ਵਿੱਚ ਤੁਹਾਡਾ ਖਾਨਦਾਨ ਦਾ ਕੌਣ ਕੌਣ ਸ਼ਹੀਦ ਹੋਇਆ? ਭਾਈ ਤੁਹਾਡਾ? ਮੇਰਾ ਪਿਓ, ਤੁਹਾਡਾ ਵਾਲਦ ਵੀ? ਵਾਲਦ, ਮਾਂ, ਭਰਾ ਤੇ ਇੱਕ ਭੈਣ, ਇੱਕ ਫਿਰ ਇੱਥੇ ਆ ਗਈ। ਓਹੋ ਹੋ, ਕੁਨਬਾ ਹੀ ਖਤਮ ਹੋ ਗਿਆ। ਓਹੋ ਹੋ, ਕੁਨਬਾ ਹੀ ਖਤਮ ਹੋ ਗਿਆ। ਕੁਨਬਾ ਹੀ ਖਤਮ ਹੋ ਗਿਆ, ਖਾਨਦਾਨ ਹੀ ਸ਼ਹੀਦ ਹੋ ਗਿਆ ਸਰ। ਮਾਮੇ ਦੋ, ਮਾਮੇ ਦੀ ਬੱਚੀ, ਚਾਚੀ ਤੇ ਨਾਨਾ, ਦਾਦਾ ਬੱਲਾ ਮਾਰ ਕੇ ਅਗਲਾ ਜਾ ਪਾਕਿਸਤਾਨ। ਅੱਛਾ, ਮਤਲਬ ਉਹ ਸਿੱਖ ਬੱਚੇ ਨੂੰ ਬਲਮ ਮਾਰ ਕੇ ਟੰਗ ਦਿੰਦੇ ਸੀ ਤੇ ਇਹ ਕਹਿੰਦੇ ਸੀ ਕਿ ਜਾ ਪਾਕਿਸਤਾਨ। ਓਏ ਹੋਏ, ਲਵਾਰਸ ਬੱਚਿਆਂ ਨੂੰ ਖਾਣਾ ਦੇ ਕੇ ਬਗੈਰ ਜਾਣ ਪਹਿਚਾਨ ਤੋਂ ਜੰਨਤ ਖੜ ਲਈ ਉਹਨੇ। ਇੱਕ ਕਤਲ ਦੋਵਾਂ ਪਾਸੇ ਹੋਏ ਨੇ, ਇਧਰ ਸਿੱਖ ਕਤਲ ਹੋਏ, ਉਧਰ ਮੁਸਲਮਾਨ ਤੁਹਾਡੇ ਜਿਸ ਤਰ੍ਹਾਂ ਸ਼ਹੀਦ ਹੋਏ ਨੇ। ਹਾਂਜੀ, ਤੁਹਾਡੇ ਸਾਹਮਣੇ ਤੁਹਾਡੇ ਖਾਨਦਾਨ ਨੂੰ ਜ਼ਿਬਾ ਕੀਤਾ ਗਿਆ। ਇਹ ਪਟਿਆਲੇ ਦਾ ਜਿਹੜਾ ਮਹੱਲਾ ਸਾਡਾ ਵਿਖਾਓਗੇ? ਹਾਂਜੀ, ਦਿਖਾਣਗੇ ਦਿਖਾਣਗੇ। ਮਹੱਲਾ ਪਟਿਆਲਾ, ਰਾਗੋ ਮਾਜਰਾ, ਰਾਗੋ ਮਾਜਰਾ, ਰਾਈਵਾੜਾ, ਰਾਈਵਾੜਾ। ਜਿਸ ਟਾਈਮ ਮੈਂ ਉਧਰੋਂ ਹਿਜਰਤ ਕਰਕੇ ਆਉਣ ਵਾਲੇ ਬਜ਼ੁਰਗਾਂ ਦੇ ਇੰਟਰਵਿਊ ਕਰਨਾ, ਉਹ ਵੀ ਇਹੋ ਹੀ ਦੱਸਦੇ ਨੇ ਕਿ ਕੁਛ ਦੁੱਖ ਦੱਸਦੇ ਨੇ ਤੇ ਕੁਛ ਹਿੰਦੂਆਂ ਤੇ ਸਿੱਖਾਂ ਦੀ ਰਹਿਮਦਿਲੀ ਦੱਸਦੇ ਨੇ। ਮੈਂ ਇੱਕ ਦਫਾ, ਮੈਨੂੰ ਯਾਦ ਹੈ, ਇੱਕ ਬਾਬਾ ਜੀ, ਉਹਨਾਂ ਦੀ ਮੈਂ ਵੀਡੀਓ ਬਣਾਉਂਦੇ ਆ, ਕਾਫੀ ਉਮਰ ਸਿੱਧਾ ਸਨ, ਗਲਬਨ ਸਿੱਖ ਔਰ ਮਾਤਾ ਜੀ ਸਨ, ਉਹਨਾਂ ਦਾ ਜ਼ਿਕਰ ਆਇਆ ਤਾਂ ਉਹ ਰੋਈ ਜਾਣ। ਜਿਸ ਤਰ੍ਹਾਂ ਇੱਕ ਬੱਚਾ ਹਿਚਕੀਆਂ ਲੈਂਦਾ, ਇਸੇ ਤਰ੍ਹਾਂ ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਤੇ ਮੈਂ ਕਿਹਾ ਬਾਬਾ ਜੀ ਕੀ ਗੱਲ ਕੀ ਹੋਈ ਹੈ? ਕਹਿੰਦਾ ਪੁੱਤਰ ਮੈਨੂੰ ਉਹ ਵਕਤ ਯਾਦ ਆ ਗਿਆ ਜਿਸ ਵਕਤ ਮੈਂ ਛੋਟਾ ਹੁੰਦਾ ਸਾਂ। ਸਾਡਾ ਖੂਹ ਦੂਰ ਹੁੰਦਾ ਸੀ, ਮਾਂ ਰੋਟੀ ਦੇਣ ਜਾਂਦੀ ਸੀ ਤੇ ਲੇਟ ਹੋ ਜਾਂਦੀ ਸੀ, ਤੇ ਸਾਡੀ ਨਾਲ ਦੀ ਸਿੱਖਤਾ ਜਿਹੜੀ ਸਨ ਉਹ ਸਾਨੂੰ ਆਪਣੇ ਘਰ ਲੈ ਜਾਂਦੀ ਸੀ ਤੇ ਸਾਨੂੰ ਆਪਣੇ ਘਰ ਲਿਜਾ ਕੇ ਤੇ ਰੋਟੀ ਖਵਾ ਦਿੰਦੀ ਹੁੰਦੀ ਸੀ। ਫਿਰ ਇੱਕ ਮੈਂ ਹੋਰ ਵੀਡੀਓ ਰਿਕਾਰਡ ਕੀਤੀ, ਸਿੱਖ ਬੱਚਾ ਜਿਹੜਾ 7-8 ਸਾਲ ਦਾ ਸੀ, 5-4 ਸਾਲ ਦਾ ਸੀ, ਆਪਣੇ ਮਾਂ-ਬਾਪ ਨਾਲੋਂ ਵਿਛੜ ਜਾਂਦਾ, ਉਹਨੂੰ ਇੱਕ ਕੋਈ ਸਿੱਖ ਸਰਦਾਰ ਲੈ ਜਾਂਦਾ। ਸਿੱਖ ਸਰਦਾਰ ਲਿਜਾ ਕੇ ਉਹਨੂੰ ਪਾਲਦਾ ਤੇ ਸਿੱਖ ਸਰਦਾਰਨੀ ਵੀ ਉਹਨੂੰ ਪਾਲਦੀ ਤੇ ਰੋਜ਼ਾਨਾ ਜਿਸ ਟਾਈਮ ਉਹਨੂੰ ਲਿਜਾਂਦੇ ਨੇ ਤੇ ਉਹਨੂੰ ਰੋਟੀ ਦਿੰਦੇ, ਉਹ ਨਹੀਂ ਖਾਂਦਾ। ਬਾਰ-ਬਾਰ ਜ਼ਿਕਰ ਮਤਲਬ ਅਸਰਾਰ ਕਰਦੀ ਹੈ ਉਹ ਸਿੱਖ ਮਾਤਾ ਕਿ ਪੁੱਤਰ ਖਾ ਲਾ, ਲੇਕਿਨ ਉਹ ਨਹੀਂ ਖਾਂਦਾ। ਉਹਨੂੰ ਚੂਰੀ ਸੀ, ਉਹਨੂੰ ਇਹ ਆਦਤ ਸੀ ਚੂਰੀ ਖਾਣ ਦੀ। ਉਹ ਲਿਬੜਿਆ ਖੈਰ ਮਾਤਾ, ਇੱਕ 4-5 ਸਾਲ ਦਾ ਬੱਚਾ ਜਿਹੜਾ ਆਪਣੇ ਮਾਂ-ਬਾਪ ਨਾਲੋਂ ਸਿੱਖਾਂ ਦੇ ਹਮਲੇ ਦੀ, ਇੱਕ 4-5 ਸਾਲ ਦਾ ਮੁਸਲਮਾਨ ਬੱਚਾ ਜਿਹੜਾ ਸਿੱਖਾਂ 'ਤੇ ਹਮਲੇ ਦੀ ਵਜ੍ਹਾ ਤੋਂ ਆਪਣੇ ਮਾਂ-ਬਾਪ ਨਾਲੋਂ ਵਿਛੜ ਗਿਆ। ਫਿਰ ਉਸ ਹਮਲੇ ਦੇ ਵਿੱਚ ਹੀ ਇੱਕ ਸ਼ਾਮਲ ਸਰਦਾਰ ਦੇ ਦਿਲ ਦੇ ਵਿੱਚ ਉਸ ਬੱਚੇ ਦੇ ਬਾਰੇ ਰਹਿਮ ਆ ਗਿਆ, ਜਿਹੜਾ ਉਹਨਾਂ ਦੇ ਖਾਨਦਾਨ ਨੂੰ ਕਤਲ ਕਰਨ ਆਇਆ ਸੀ। ਉਸ ਬੱਚੇ ਦਾ ਮੁਹਾਫਿਜ਼ ਬਣ ਗਿਆ, ਲਿਬੜਿਆ ਹੋਇਆ, ਬੁਰਾ ਹਾਲ, ਘਰ ਲੈ ਕੇ ਗਿਆ, ਔਰਤ ਨੂੰ ਦਿਖਾਇਆ। ਔਰਤ ਦੇ ਦਿਲ ਦੇ ਵਿੱਚ ਵੀ ਉਹਦੇ ਨਰਮੀ ਪੈਦਾ ਹੋ ਗਈ। ਉਹਨੇ ਉਹਨੂੰ ਨਵਾ ਧਵਾ ਕੇ ਖਾਣਾ ਵਗੈਰਾ ਦਿੱਤਾ, ਉਹਨੇ ਨਾ ਖਾ, ਬੜਾ ਇਸਰਾਰ ਕੀਤਾ। ਔਰਤ ਪਰੇਸ਼ਾਨ ਹੋ ਗਈ ਕਿ ਇਹ ਕੀ ਗੱਲ, ਕੀ ਖਾਂਦਾ ਕਿਉਂ ਨਹੀਂ ਕੁਛ। ਤੇ ਫਿਰ ਜਿਸ ਟਾਈਮ ਉਹਨੂੰ ਹੱਦ ਤੋਂ ਜ਼ਿਆਦਾ ਭੁੱਖ ਲੱਗੀ, ਕਹਿੰਦਾ ਚੂਰੀ, ਡਰਦਿਆਂ ਚੂਰੀ ਦਾ ਨਾਂ ਲਿਆ। ਉਹਨੇ ਹੱਸ ਕੇ ਫਿਰ ਉਹਨੂੰ ਚੂਰੀ ਬਣਾ ਕੇ, ਉਹਨੇ ਫਿਰ ਇਕੱਲਿਆਂ ਸੌਣ ਦੀ ਆਦਤ ਨਹੀਂ ਸੀ ਉਸ ਬੱਚੇ ਨੂੰ। ਗੱਲ ਬਣੋ ਸਾਰੇ ਭੈਣ ਭਰਾਵਾਂ ਨਾਲ ਛੋਟਾ ਸੀ, ਆਪਣੀ ਮਾਂ ਦੇ ਨਾਲ ਸੌਂਦਾ ਸੀ ਤੇ ਫਿਰ ਉਹਨੂੰ ਇਕੱਲਿਆਂ ਸੌਣ ਦੀ ਆਦਤ ਨਹੀਂ ਸੀ। ਉਹਨੇ ਜਿਸ ਵਕਤ ਉਹਨੂੰ ਸੁਲਾਇਆ, ਉਹਨੂੰ ਨੀਂਦ ਨਾ ਆਵੇ ਤੇ ਉਹ ਦੇਖੀ ਜਾਵੇ, ਫਿਰ ਉਹਨੇ ਕਹਿੰਦਾ ਕਿ ਮੈਨੂੰ ਉਠਾ ਕੇ ਆਪਣੇ ਨਾਲ ਲਿਟਾ ਲਿਆ। ਕਹਿੰਦਾ ਮੈਂ 7 ਸਾਲ ਰਿਹਾ, 7 ਸਾਲ ਉਹ ਸਿੱਖ ਮਾਤਾ ਮੈਨੂੰ ਰੋਜ਼ਾਨਾ ਚੂਰੀ ਦਿੰਦੀ, ਨਾਲੇ ਉਹ ਰੋਂਦਾ ਰਿਹਾ, ਨਾਲੇ ਆਪਣੀ ਕਹਾਣੀ ਸੁਣਾਉਂਦਾ ਰਿਹਾ। ਕਹਿੰਦਾ ਮੈਂ 11-12 ਸਾਲ ਦਾ ਹੋ ਗਿਆ ਤੇ ਮੈਨੂੰ ਸਿੱਖ ਮਾਂ ਜਿਹੜੀ ਸੀ ਆਪਣੇ ਕੋਲ ਹੀ ਉਠਾ ਕੇ ਚੂਰੀ ਖਵਾਉਂਦੀ ਤੇ ਨਾਲ ਮੈਨੂੰ ਰੋਜ਼ਾਨਾ ਸੁਣਾਉਂਦੀ ਆਪਣੇ ਨਾਲ। ਕਿਸੇ ਜ਼ਰੀਏ ਦੇ ਨਾਲ ਪਤਾ ਚੱਲ ਗਿਆ ਜਿਸ ਟਾਈਮ ਬੱਚਿਆਂ ਦਾ, ਲੋਕਾਂ ਦਾ, ਉੱਧਰ ਰਹਿ ਜਾਣ ਵਾਲਿਆਂ ਦਾ ਜਾਂ ਇੱਧਰ ਰਹਿ ਜਾਣ ਵਾਲਿਆਂ ਦਾ ਸਿਲਸਿਲਾ ਕਾਫੀ ਦੇਰ ਤੱਕ ਤਬਾਦਲਾ ਹੁੰਦਾ ਰਿਹਾ। ਮੇਰੇ ਬਾਰੇ ਵੀ ਪਤਾ ਚੱਲ ਗਿਆ। ਮੇਰੀ ਸ਼ਨਾਖਤ ਉਹਨਾਂ ਨੇ ਖ਼ਤਮ ਨਾ ਕੀਤੀ, ਬਲਕਿ ਮੈਨੂੰ ਉਹਨਾਂ ਨੇ ਇੱਕ ਮੁਸਲਮਾਨ ਉਸਤਾਦ ਘਰ ਲਵਾ ਦਿੱਤਾ ਕਿ ਜਿਹੜਾ ਮੈਨੂੰ ਪੜ੍ਹਾਵੇ ਸਬਕ, ਮੇਰੇ ਦੀਨ ਤੋਂ ਮੈਨੂੰ ਦੂਰ ਨਾ ਕਰੇ। ਅੱਲਾ ਨੂੰ ਮਨਜ਼ੂਰ ਇਹੋ ਹੀ ਸੀ, ਵਕਤ ਆ ਗਿਆ ਉਹ ਉਸ ਦੇ ਬਾਰੇ ਉਹਨਾਂ ਨੇ ਲਿਖ ਕੇ ਰੱਖ ਛੱਡਿਆ ਕਿ ਫਲਾਂ, ਇਹਦਾ ਨਾਮ, ਇਹਦੇ ਬਾਪ ਦਾ ਨਾਮ ਫਲਾਂ ਹੈ,
ਫਲਾਂ ਪਿੰਡ ਦਾ ਹੈ। ਫਿਰ ਉਸ ਲਿਹਾਜ਼ ਦੇ ਨਾਲ ਜਿਹੜਾ ਨਾ ਉਹ ਬੱਚਾ ਆਪਣੇ ਖਾਨਦਾਨ ਦੇ ਨਾਲ ਪਾਕਿਸਤਾਨ 'ਚ ਮਿਲਿਆ ਤੇ ਉਹ ਬੱਚਾ 80 ਸਾਲ ਦਾ ਬਜ਼ੁਰਗ ਬਣ ਗਿਆ। ਅੱਜ ਵੀ ਆਪਣੀ ਸਿੱਖ ਮਾਂ ਨੂੰ ਨਹੀਂ ਨਾ ਉਹ ਭੁੱਲਿਆ ਤੇ ਨਾ 90 ਸਾਲ ਦਾ ਬਾਬਾ ਭੁੱਲਿਆ। ਅੱਛੇ ਲੋਕ ਵੀ ਹੈ ਨੇ ਤੇ ਗਲਤ ਲੋਕ ਵੀ ਹੈ ਨੇ। ਅੱਛਿਆਂ ਵਾਸਤੇ ਦੁਆ ਵੀ ਹੈ ਤੇ ਬੁਰਿਆਂ ਦਾ ਨਤੀਜਾ ਸਭ ਨੂੰ ਪਤਾ। ਤੇ ਉੱਥੇ ਦਲੀਰ ਸਿੰਘ ਸਾਹਿਬ ਜਿਹੜੇ ਸਨ ਉਹਨਾਂ ਦੀ ਫੈਮਿਲੀ ਜਿਹੜੀ ਹੈ ਨਾ ਉੱਥੇ ਦੱਸਿਆ ਉਹਨਾਂ ਨੇ ਕਿ ਮੇਰੀ ਫੈਮਿਲੀ ਦੇ 17 ਅਫਰਾਦ ਕਤਲ ਹੋਏ ਤੇ ਉੱਥੇ ਜਿਹੜੇ ਸਨ ਸਿੰਧੂ ਜੱਟ ਉਹਨਾਂ ਨੇ ਸਾਨੂੰ ਫਿਰ ਇੱਕ ਘਰ ਆਪਣੇ ਰੱਖਿਆ ਰਾਤ 2 ਦਿਨ ਰੱਖ ਕੇ ਤੇ ਫਿਰ ਉਹਨਾਂ ਨੇ ਸਾਨੂੰ ਬਹਿਫਾਜ਼ਤ ਨਿਕਾਲ ਕੇ ਜੱਥੇ ਚ ਲਾਇਆ। ਪਰ ਸਾਂਸੀ ਇਹ ਇੰਡੀਆ ਤੋਂ ਮਹਾਜਰ ਹੋ ਕੇ ਆਏ ਨੇ। ਇਹਨਾਂ ਦੀ ਕਹਾਣੀ ਤੇ ਇਹਨਾਂ ਦੀ ਜ਼ਬਾਨੀ ਇਹਨਾਂ ਕੋਲ ਸੁਣਨੇ ਆ ਤੇ ਤੁਹਾਡੇ ਨਾਲ ਕਰਨੇ ਸਾਂਝੀ ਗੱਲਬਾਤ ਤੇ ਜੁੜੇ ਰਿਹਾ ਜੇ ਪੂਰੀ ਵੀਡੀਓ ਦੇ ਨਾਲ। ਜੀ ਅਸਲਾਮ ਵਾਲੇਕੁਮ ਮੀਆਂ ਜੀ। ਵਾਲੇਕੁਮ ਸਲਾਮ। ਉੱਚੀ ਮੈਂ ਕਿਹਾ ਬੋਲਣਾ ਹੈ। ਕੀ ਨਾਮ ਜੇ ਤੁਹਾਡਾ? ਸ਼ਬੀਰ। ਸ਼ਬੀਰ। ਤੇ ਵਾਲਦ ਸਾਹਿਬ ਦਾ ਨਾਮ? ਬਰਕਤ ਅਲੀ। ਬਰਕਤ ਅਲੀ। ਆਪਣੀ ਬਰਾਦਰੀ? ਰਾਈ। ਰਾਈ। ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਆਪਣੀ ਕਿੰਨੀ ਉਮਰ ਸੀ? 12-13 ਸਾਲ। 12 ਸਾਲ। ਤੁਹਾਡੇ ਤੋਂ ਵੱਡੇ ਭਰਾ ਕਿੰਨੇ ਸਨ? ਤੇ 2। ਛੋਟੇ ਭਰਾ ਕਿੰਨੇ ਸਨ? ਇੱਕ ਕੋਈ ਵੀ ਨਹੀਂ, ਭੈਣਾਂ 2। 2 ਛੋਟੀਆਂ ਭੈਣਾਂ। ਤੁਹਾਡੇ ਜਿਹੜੇ ਵੱਡੇ ਭਰਾ ਸਨ ਉਹਨਾਂ ਦਾ ਨਾਂ ਕੀ ਸੀ ਜੇ? ਵੱਡਾ ਗਫੂਰ। ਅੱਛਾ ਜੀ। ਛੋਟਾ ਅਲੀ ਹਸਨ। ਗਫੂਰ ਭਾਈ ਦੀ ਕਿੰਨੀ ਉਮਰ ਸੀ? ਉਦੋਂ ਕੋਈ 20 ਸਾਲ ਦੀ ਜਵਾਨ। 18-20 ਸਾਲ ਜਵਾਨ ਸੀ। ਅੱਛਾ। ਤੇ ਜਿਹੜਾ ਭਾਈ ਅਲੀ ਹਸਨ ਸੀ? ਉਹ ਜੋ ਛੋਟਾ ਸੀ 2 ਸਾਲ ਘੱਟ ਲਾ। ਭੈਣਾਂ? ਭੈਣ ਇੱਕ ਵੱਡੀ ਸਾਰਿਆਂ ਤੋਂ। ਉਹਨਾਂ ਦਾ ਨਾਮ? ਹਬੀਬਾ। ਹਬੀਬਾ ਬੀਬੀ। ਹਾਂ। ਉਹਨਾਂ ਦੇ ਫਿਰ ਸ਼ਾਦੀ ਹੋ ਗਈ ਹੋਣੀ ਉੱਥੇ? ਹਾਂ, ਸ਼ਾਦੀ ਦੇ ਬਾਲ ਬੱਚੇ ਦਾ ਸਨ। ਅੱਛਾ ਮਾਸ਼ਾਅੱਲਾ। ਕਿਹੜੇ ਪਿੰਡ ਉੱਥੇ ਸ਼ਾਦੀ ਹੋਈ? ਸ਼ਾਦੀ ਇਹ ਮਾੜੂ ਪਿੰਡ ਹੁੰਦਾ ਸੀ, ਉੱਥੇ ਸ਼ਾਦੀ ਕੀਤੀ ਸ਼ਹਿਰ 'ਚੋਂ। ਕਿਹੜਾ ਪਿੰਡ ਸੀ? ਮਾੜੂ। ਮਾੜੂ। ਤੇ ਉਹਦੀ ਤਹਿਸੀਲ ਕਿਹੜੀ ਸੀ? ਪਟਿਆਲਾ। ਪਟਿਆਲਾ। ਜ਼ਿਲ੍ਹਾ ਪਟਿਆਲਾ, ਰਿਆਸਤ ਪਟਿਆਲਾ ਤੇ ਤਹਿਸੀਲ ਪਟਿਆਲਾ। ਠੀਕ ਹੈ, ਸਹੀ। ਤੇ ਜਿਹੜੀ ਛੋਟੀ ਭੈਣ ਸੀ? ਬੱਚੀ ਮਾਸੂਮ ਸੀ ਸਨ। ਅਜੇ ਛੋਟੀ ਸੀ। ਅੱਛਾ। ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਸਨ? 2। ਵੱਡੇ ਸਨ ਤਾਇਆ ਜੀ ਤੇ ਚਾਚਾ ਜੀ? ਮੇਰਾ ਪਿਓ ਵੱਡਾ ਸੀ। ਤੁਹਾਡੇ ਵਾਲਦ ਛੋਟੇ ਚਾਚਾ ਹੀ ਸਨ? ਸਾਡੇ ਨੂੰ ਬਲਦ ਸੀ ਉਹ। ਉਹਦੀ ਔਲਾਦ ਕੋਈ ਨਹੀਂ ਸੀ? ਸ਼ਾਦੀ ਹੋਈ ਸੀ? ਨਹੀਂ, ਕੋਈ ਨਹੀਂ। ਅੱਛਾ। ਤੁਹਾਡੇ ਵਾਲਦ ਸਾਹਿਬ ਦੇ ਉੱਥੇ ਤੁਹਾਡੇ ਨਾਨਕੇ ਕਿੱਥੇ ਸਨ? ਸ਼ੇਰੀ। ਅੱਛਾ, ਸ਼ੇਰੀ। ਹਾਂ। ਸ਼ੇਰੀ ਉਹ ਵੀ ਉਸੇ ਪਿੰਡ ਦੇ ਕਰੀਬ ਸੀ ਤੁਹਾਡੇ ਦੇ? ਹਾਂਜੀ। ਨਹੀਂ, ਅਸੀਂ ਵੀ ਸ਼ੇਰੀ ਦੇ ਹੀ ਹਾਂ। ਅੱਛਾ, ਤੁਸੀਂ ਵੀ ਸ਼ੇਰੀ ਨਾਨਕੇ ਦੇ। ਸ਼ੇਰੀ ਜਿਹੜਾ ਤੁਹਾਡਾ ਪਿੰਡ ਹੈ ਹੁਣ ਉੱਥੋਂ ਦੀ ਪਹਿਲੇ ਗੱਲ ਕਰੀਏ, ਉਹਦੇ ਨਾਲ ਨਾਲ ਕਿਹੜੇ ਪਿੰਡ ਸੀ? ਉਹ ਸ਼ੇਰਾ ਪਿੰਡ, ਕੌਲੀ ਸਟੇਸ਼ਨ ਤੇ ਸ਼ੰਕਰਪੁਰ। ਸ਼ੰਕਰਪੁਰ। ਹਾਂ ਬਿਲਕੁਲ ਠੀਕ ਹੈ। ਹੋਰ ਕਿੰਨੇ ਉਹ ਸ਼ੰਕਰਪੁਰ, ਸਬਦਲਪੁਰ। ਹਾਂ। ਹੈ ਤੇ ਚੋਖੇ ਪਿੰਡ ਹੈ ਦੂਰ ਦੂਰ ਕਿੰਨੇ ਉਹ ਦੱਸਿਆ। ਸਾਡੇ ਡਸਕੇ ਤੋਂ ਸ਼ੰਕਰਪੁਰ ਜਾ ਕੇ ਸਰਦਾਰ ਬੈਠੇ ਨੇ। ਸ਼ੰਕਰਪੁਰ। ਹਾਂ ਸ਼ੰਕਰਪੁਰ। ਮੇਰੇ ਕੋਲ ਵੀਡੀਓ ਹੈਗੀ ਸੀ ਨਾ। ਮੇਰਾ ਮਤਲਬ ਜ਼ਿਲ੍ਹੇ ਕਿਹੜੇ 'ਚ ਬੈਠੇ ਨੇ ਉਹ? ਸ਼ੰਕਰਪੁਰ ਇਹੋ ਹੀ ਹੈ, ਪਟਿਆਲਾ। ਹਾਂ। ਸ਼ੰਕਰਪੁਰ ਸਾਡੇ ਨਾਲ ਸੀ। ਹਾਂਜੀ ਉੱਥੇ। ਤੇ ਉਹਦਾ ਥਾਣਾ ਕਿਹੜਾ ਸੀ? ਪਟਿਆਲਾ। ਉੱਥੇ ਪਿੰਡ ਦੀ ਤੁਹਾਡੇ ਦੀ ਪਿੰਡ ਦਾ ਨਾਂ ਕੀ ਦੱਸਿਆ ਜੇ? ਸ਼ੇਰੀ। ਤੁਹਾਡੇ ਪਿੰਡ ਦੀ ਕਿੰਨੀ ਕੁ ਆਬਾਦੀ ਸੀ? ਇਹ ਨਹੀਂ ਹੋਸ਼ ਨਹੀਂ ਕਿੰਨੀ ਆਬਾਦੀ ਅੰਦਾਜ਼ੇ ਨਾਲ ਕੋਈ ਮੇਰੇ ਕੋਲ 10 ਬੰਦੇ ਹੋਣੀ ਹੈ। ਨਹੀਂ, ਘਰ ਕਿੰਨੇ ਕੁ ਸਨ ਰਾਈਆਂ ਦੇ ਟੋਟਲ? ਚੋਖੇ ਯਾਰ ਪਿੰਡ ਵੱਡੇ ਇੰਨਾ ਹਿਸਾਬ ਨਹੀਂ ਮੈਨੂੰ ਹੈ। ਅੱਛਾ। ਹਾਂ। ਮੁਸਲਮਾਨ ਹੀ ਸਨ ਸਾਰੇ ਉਸ ਪਿੰਡ 'ਚ? ਮੁਸਲਮਾਨ ਬਹੁਤ ਸਨ। ਅੱਛਾ। 2 ਚੂੜਿਆਂ ਦੇ ਸਨ, 2 ਘਰ ਜਾਂ ਬਾਹਮਣ ਦੇ ਘਰ ਸਨ 2। ਅੱਛਾ। ਉਹ ਸਾਰੇ ਮੁਸਲਮਾਨ ਸਨ। ਤੇ ਮੁਸਲਮਾਨ ਕਿਹੜੀ ਬਰਾਦਰੀ ਦੇ ਸੀ? ਰਾਈ, ਆਮ ਰਾਈ ਸਨ। ਜ਼ਿਆਦਾਤਰ ਰਾਈਆਂ ਦੇ ਘਰ ਸਨ? ਸਾਰੇ ਜ਼ਿਮੀਂਦਾਰ ਸਨ ਰਾਈ? ਜ਼ਿਮੀਂਦਾਰ ਥੋੜੀ ਜਿਹੀ ਆਈ ਸੀ। ਅੱਛਾ। ਜਿਹੜੇ ਸਨ ਚੂੜੇ ਉਹ ਕਿਹੜੇ ਸਾਈਡ ਤੇ ਰਹਿੰਦੇ ਸਨ? ਉਹ ਦੱਖਣੀ ਸਾਈਡ ਤੇ ਰਹਿੰਦੇ ਸਨ। ਤੇ ਜਿਹੜੇ ਬਾਮਨ ਸਨ? ਬਾਮਣ ਸ਼ਿਵ ਦੇ ਪਾਸੇ ਰਹਿੰਦੇ ਸਨ। ਮਗਰਬ ਪਾਸੇ। ਤੇ ਬਾਮਨਾਂ ਦੇ ਨਾਮ ਕੋਈ ਯਾਦ ਹੈ? ਹਾਂ ਜੀ। ਅੱਛਾ। ਕੀ ਨਾਮ ਸੀ ਉਹਨਾਂ ਦੇ? ਮਨਸ਼ਾ ਰਾਮ। ਅੱਛਾ ਜੀ। ਰਾਮ ਪ੍ਰਤਾਪ। ਹਾਂ, 2 ਸਾਲ ਹੈ। ਅੱਛਾ। ਇਹ ਉਹਨਾਂ ਦੀ ਕਿੰਨੀ ਉਮਰ ਸੀ ਜਿਸ ਟਾਈਮ ਇਹ ਆਏ? ਮੈਂ ਐਡੇ ਖਾਸ ਨਹੀਂ ਵਾਲੇ ਸ਼ਹਿਰ 'ਚ ਰਹਿੰਦੇ ਸਨ ਨਾ। ਉਹ ਮੈਂ ਕਦੀ ਨਾਨਕੇ ਜਾਂਦਾ ਪਤਾ ਲੱਗਦਾ, ਉਂਝ ਨਹੀਂ ਸੀ ਪਤਾ ਲੱਗਦਾ। ਕਦੀ ਉੱਧਰ ਰਹਿੰਦੇ ਨਹੀਂ ਸਨ ਉੱਥੇ। ਅੱਛਾ। ਰਹਿੰਦੇ ਸ਼ਹਿਰ ਹੀ ਸਨ। ਸ਼ਹਿਰ ਕਿਹੜੇ? ਪਟਿਆਲੇ ਸਾਡੀ ਬਾਈ ਸ਼ਹਿਰ ਸੀ। ਅੱਛਾ। ਬਾਦਸ਼ਾਹ ਦੇ ਕਿਲੇ ਨਾਲ ਸਾਡੀ ਬਾਈ। ਅੱਛਾ। ਸ਼ਹਿਰ ਵੀ ਚੱਲਨੇ ਆ ਪਹਿਲੇ ਪਿੰਡ ਦੀ ਜਿਹੜੀ ਹੈ ਨਾ ਗੱਲਾਂ ਉਹ ਕਰ ਲਈਏ। ਕਿਹੜੀ ਦਾ ਮੁੱਕੀਆਂ? ਨਹੀਂ, ਪਿੰਡ ਦੀਆਂ ਹਜੇ ਮੁੱਕੀਆਂ ਨਹੀਂ ਜੀ। ਬਾਕੀ ਰਿਸ਼ਤੇਦਾਰ ਤੇ ਪਿੰਡ ਹੀ ਬੈਠੇ ਆ ਨਾ। ਬਾਕੀ ਰਿਸ਼ਤੇਦਾਰੀ ਤੇ ਪਿੰਡ ਬੈਠੇ ਆ ਨਾ। ਪਿੰਡ ਦੇ ਵਿੱਚ ਉੱਥੇ ਤੁਹਾਡੀ ਜ਼ਮੀਨ ਕਿੰਨੀ ਸੀ? ਜ਼ਮੀਨ ਤਾਂ ਸਾਡੀ ਬਥੇਰੀ ਸੀ। ਵੱਡਾ ਵੇਚ-ਬੂਝ ਜਿਹੜੀ ਹੁਣ ਕੋਈ ਥੋੜੀ ਇੱਥੇ ਕੋਈ ਆਈ ਹੈ 5-4 ਕਿੱਲੇ ਪੈਲੀ ਆਈ ਸੀ। ਅੱਛਾ। ਉੱਥੇ ਖੂਹਾਂ ਦੀ ਵਾਈ ਸੀ? ਖੂਹਾਂ ਦੀ ਵਾਈ ਸੀ। ਖੂਹ ਕਿਹੜੇ ਪਾਸੇ ਸੀ?
ਖੂਹ ਦਾ ਸ਼ਾਹ ਜਿਵੇਂ ਆਮ ਪਿੰਡ ਦੇ ਦੁਆਲੇ ਖੂਹ ਵੀ ਸਨ। ਅੱਛਾ, ਕੋਈ ਨਹਿਰ ਜ਼ਿਆਦਾ ਮਸ਼ਹੂਰ ਕਿਹੜਾ ਖੂਹ ਸੀ? ਕੋਈ ਗੋਰੇ ਵਾਲਾ ਖੂਹ ਮਸ਼ਹੂਰ। ਗੋਰੇ ਵਾਲਾ ਖੂਹ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਕੁ ਸੀ? ਇੱਕ ਮਸਜਿਦ। ਕਿੱਧਰਲੇ ਪਾਸੇ? ਇੱਕ ਸਾਈਡ ਤੇ ਸਮਝ ਲਓ। ਅੱਛਾ, ਸਕੂਲ ਜਾਂਦੇ ਹੁੰਦੇ ਸੀ? ਨਹੀਂ ਸਕੂਲ ਸਕਾਲ ਉੱਥੇ ਕੋਈ ਨਹੀਂ ਸਾਡੇ। ਤੁਹਾਡੇ ਪਿੰਡ ਸਕੂਲ ਨਹੀਂ ਸੀ ਹੈਗਾ? ਕੋਲ ਪੜਾਉਂਦਾ ਸੀ, ਕੋਈ ਨਹੀਂ ਪੜ੍ਹਦੇ ਪੁੜਦੇ। ਅੱਛਾ, ਨਹੀਂ ਸਕੂਲ ਨਹੀਂ ਸੀ ਹੈਗਾ ਉਹਦੇ? ਨਾ ਕੋਈ ਨਹੀਂ। ਅੱਛਾ ਅੱਛਾ, ਪਿੰਡ ਦਾ ਨੰਬਰਦਾਰ ਕਿਹੜਾ ਸੀ? ਬਰਕਤ। ਬਰਕਤ? ਉਹ ਵੀ ਰਾਈ ਸੀ? ਹਾਂ। ਅੱਛਾ ਅਸੀਂ ਅੱਜ ਮੇਰਾ ਖਿਆਲ ਬਾਹਮਣ ਸੀ, ਕਹਿੰਦਾ ਮਨਸ਼ਾ ਸੀ, ਕਿਹੜਾ ਸੀ, ਦੋ ਸਨ। ਅੱਛਾ, ਦੂਸਰਾ ਬਾਮਨ ਸੀ? ਹਾਂ, ਪਤਾ ਨਹੀਂ ਕਿਹੜਾ ਸੀ ਉਹ, ਇੱਕ ਬਰਕਤ ਦੀ ਗੱਲ ਸੁਣਨਾ। ਅੱਛਾ ਅੱਛਾ, ਠੀਕ ਹੈ, ਸਹੀ। ਇਹਦਾ ਮਤਲਬ ਦੋ ਪੱਤੀਆਂ ਹੋਈਆਂ ਫਿਰ? ਹਾਂਜੀ। ਉਹ ਚੂੜਾ ਸਨ 3 ਬਣ ਗਏ ਨਾ। ਚੂੜੇ ਸਨ 3 ਬਣ। ਇਹ ਫਿਰ ਬਾਮਨ ਜਿਹੜਾ ਸੀ ਇਹ ਫਿਰ ਵਾਵਾ ਜ਼ਿਮੀਦਾਰ ਹੋਣਾ ਤਾਂ ਆਦੀ ਨੰਬਰ ਬਾਅਦ? ਅੱਧੇ ਪਿੰਡ ਦਾ ਮਾਲਕ ਸੀ। ਅੱਛਾ, ਤੇ ਇਹਦੇ ਬਾਮਨ ਦੇ ਮੁੰਡਿਆਂ ਦਾ ਨਾਂ ਦਾ ਕੋਈ ਪਤਾ ਜੀ? ਅੱਛਾ, ਚੱਲ ਦੱਸਿਆ ਵੀ ਸ਼ਹਿਰ ਚ ਹੁੰਦੇ ਆ, ਕਦੀ ਆਉਣਾ ਨਾਲ। ਅੱਛਾ ਅੱਛਾ ਅੱਛਾ, ਠੀਕ ਹੈ, ਸਹੀ ਹੈ। ਇਹ ਉੱਥੇ ਫਸਲਾਂ ਵਗੈਰਾ ਕਾਹਦੀਆਂ ਜ਼ਿਆਦਾ ਹੁੰਦੀਆਂ? ਕਮਾਦ। ਅੱਛਾ ਜੀ, ਕਣਕ। ਕਮਾਦ ਤੇ ਕਣਕ। ਮੁੰਜੀ ਨਹੀਂ ਸੀ ਹੁੰਦੀ। ਸਹੀ, ਮੁੰਜੀ ਨਹੀਂ ਸੀ। ਠੀਕ ਹੈ। ਨਾਲੀ ਪਾਣੀ ਕੋਈ ਨਹੀਂ ਨਾ। ਅੱਛਾ ਅੱਛਾ, ਸਹੀ। ਤੇ ਉੱਥੇ ਜਿਹੜਾ ਨਾ ਤੁਹਾਡੇ ਜਿਹੜੇ ਰਾਈ ਸਨ, ਸਾਡੇ ਜ਼ਿਮੀਦਾਰ ਸੀ? ਥੋੜੇ ਜ਼ਿਮੀਦਾਰ ਸਨ? ਜੀ ਮੈਂ 10 ਕਿੱਲੋ 5 ਕਿੱਲੇ ਕਿਸੇ 4 ਕੋਲ 5 ਕਿੱਲੇ, 4 ਕਿੱਲੇ ਕਿੱਲਾ 6 ਕਿੱਲਾ। ਅੱਛਾ, ਕੋਈ ਨਹੀਂ ਵੀ ਸਨ, ਅੱਛਾ। ਕੋਈ ਨਹੀਂ ਵੀ ਸਨ। ਤੁਹਾਡੇ ਪਿੰਡ ਦੇ ਵਿੱਚ ਕੋਈ ਬਜ਼ੁਰਗ ਕਿਸ ਦੀ ਕੋਈ ਢੇਰੀ ਵਗੈਰਾ ਵੀ ਹੈ ਸੀ? ਹੈਗੀ। ਕੀ ਨਾਮ ਸੀ ਮਸ਼ਹੂਰ ਜਿਹੜਾ ਬਜ਼ੁਰਗ? ਮਸ਼ਹੂਰ ਪੁਰਾਣੇ ਜਮਾਨੇ ਚ ਕੋਈ ਪਤਾ ਕੀ ਨਾ ਹੈ। ਨਹੀਂ, ਉਹ ਕੀ ਨਾਂ ਦਾ ਨਹੀਂ ਪਤਾ ਕਿ? ਅੱਛਾ, ਮੇਲਾ ਸ਼ੇਲਾ ਲੱਗਦਾ ਹੁੰਦਾ ਸੀ? ਮੇਲਾ ਵੀ ਕੋਈ ਨਹੀਂ ਸੀ ਲੱਗਦਾ, ਮਸ਼ਹੂਰ ਢੇਰੀ ਹੈ ਸੀ ਉਹ। ਅੱਛਾ। ਹੁਣ ਠੀਕ ਅਸੀਂ ਉਹਨੂੰ ਯਾਦ ਕਰਨੇ ਉਹ ਢੇਰੀ ਨੂੰ, ਸਾਡੇ ਵੱਡੇ ਮੰਨਦੇ ਸਨ ਉਹਨੂੰ। ਅੱਛਾ ਅੱਛਾ, ਸਾਡੀ ਪੈੜੀ ਦੀ ਵੀ ਢੇਰੀ ਸੀ ਉਹ। ਤੁਹਾਡੀ ਪਹਿਲੀ ਦੇ ਵਿੱਚ ਢੇਰੀ ਸੀ? ਉਹ ਮੈਂ ਵੇਖੀ ਹੈ। ਇਹ ਕਿਹੜੇ ਪਾਸੇ ਪਿੰਡ ਦੇ? ਚੜ੍ਹਦੇ ਬਸ। ਚੜ੍ਹਦੇ ਪਾਸੇ। ਅੱਛਾ ਅੱਛਾ, ਤੇ ਕਬਰਸਤਾਨ ਕਿਹੜੇ ਪਾਸੇ ਸੀ? ਕਬਲਾ ਇਸ ਸਾਈਡ ਤੇ ਸੀ। ਇਹ ਦੱਖਣ ਪਾਸੇ? ਦੱਖਣ ਪਾਸੇ। ਢੇਰੀ ਚੜ੍ਹਦੇ ਪਾਸੇ, ਕਬਰਸਤਾਨ ਦੱਖਣ ਪਾਸੇ ਸੀ। ਅੱਛਾ, ਕੋਈ ਉੱਥੋਂ ਦੀ ਮਸ਼ਹੂਰ ਕੋਈ ਗੱਲ ਸੁਣਾਓ ਹਾਂ ਪਿੰਡ ਦੀ? ਮੈਨੂੰ ਨਹੀਂ ਪਤਾ। ਅੱਛਾ, ਠੀਕ ਹੈ। ਤੁਸੀਂ ਪਟਿਆਲੇ ਪਿੰਡ ਸ਼ਹਿਰ 'ਚ ਰਹਿੰਦੇ ਸੀ? ਜੀ ਹਾਂ। ਜ਼ਮੀਨ ਤੁਹਾਡੀ ਪਿੰਡ 'ਚ ਸੀ ਕਿ ਪਟਿਆਲੇ ਸ਼ਹਿਰ 'ਚ? ਪਿੰਡ ਚ। ਪਿੰਡ ਜ਼ਮੀਨ ਮਕਾਨ ਸਾਡਾ ਖੈਰੀ ਮੇਰੀ ਸ਼ਹਿਰ ਸੀ ਪਟਿਆਲੇ 'ਚ, ਨਾ ਸ਼ਹਿਰੀ ਚ। ਸ਼ੇਰੀ ਪਿੰਡ 'ਚ? ਹਾਂਜੀ। ਅੱਛਾ, ਮਕਾਨ ਕੱਚੇ ਸਨ ਪੱਕੇ ਸੀ? ਕੱਚੇ। ਕੱਚੇ ਸੀ, ਉਹਦੇ ਜ਼ਿਆਦਾ ਤਾਂ ਕੱਚੇ ਹੀ ਸਨ। ਪੱਕਾ ਕਿਹਦਾ ਘਰ ਸੀ ਉਸ ਵਕਤ? ਪੱਕਾ ਇਹ ਮੈਨੂੰ ਕੋਈ ਪਤਾ ਨਹੀਂ। ਅੱਛਾ, ਨਹੀਂ ਯਾਦ? ਨਹੀਂ ਮੈਂ ਯਾਦ ਕੋਈ ਨਹੀਂ। ਉਹ ਸਾਡੇ ਇੱਕ ਮਕਾਨ ਦੇ ਗੱਡੀ ਲੈਣ ਦੇ ਗਾਰਡਰ ਪਏ ਸਨ ਸਾਡੇ ਮਕਾਨ 'ਚ। ਅੱਛਾ, ਗੱਡੀ ਲੈਣ ਦੇ ਗਾਰਡਰ ਪਏ ਸਨ। ਅੱਛਾ, ਕੋਈ ਛੋਟੀ ਮੋਟੀ ਗੱਲ ਨਹੀਂ ਸੀ ਉਹ। ਹਾਂ, ਬੜਾ ਵਜ਼ਨ ਹੁੰਦਾ ਉਹਨਾਂ ਦਾ, ਤੇ ਬਹੁਤ ਵਜ਼ਨ ਹੁੰਦਾ ਹੈ। ਉਹ ਤਾਂ ਪੁਲਾਂ ਤੇ ਵੀ ਪਾ ਦੋ ਤੇ ਗੱਡੀ ਵੀ ਲੰਘ ਜਾਏ ਤੇ ਕੁਛ ਨਹੀਂ ਹੁੰਦਾ। ਗੱਡੀ ਵਾਲੀ ਚੱਲ ਗੱਡੀ ਦਾ ਕਰ ਕਿਤੇ ਲਾ ਕੇ ਕੁਆੜੀਆਂ ਵਿੱਚ ਵੱਡੇ ਕੋਲੇ ਵੱਡਿਆ ਕਦੋਂ ਆਉਂਦੇ ਸਨ। ਅੰਗਰੇਜ਼ ਤੇ ਬੜਾ ਸਖਤ ਸੀ, ਉਹਨੇ ਕਿਸ ਤਰ੍ਹਾਂ ਲਾਉਣ ਦਿੱਤੇ, ਚੁੱਕਣ ਦਿੱਤੇ? ਲੈ ਕੇ ਪਤਾ ਨਹੀਂ ਕਿਵੇਂ ਲੈ, ਚੋਰੀ ਲਿਆਂਦੇ ਨੇ ਜਾਂ ਮੁੱਲ ਲਿਆਂਦੇ, ਉਹ ਕਹਿੰਦੇ ਅੰਗਰੇਜ਼ ਲਾਮੀ ਜੋ ਲਿਆਂਦੇ ਨੇ, ਲਾਮੀ ਜੋ ਲਿਆਂਦੇ ਨੇ। ਹਾਂ, ਸਹੀ। ਲੋ ਜੀ, ਪਟਿਆਲੇ ਦੀ ਗੱਲ ਕਰ ਲਈਏ ਥੋੜੀ ਜੀ। ਪਟਿਆਲੇ 'ਚ ਤੁਹਾਡਾ ਜਿਹੜਾ ਸੀ ਉਹ ਜ਼ਮੀਨ ਵਾਈ ਬੰਨਾ ਸੀ ਜਾਂ ਕੋਈ ਦੁਕਾਨਦਾਰੀ ਸੀ? ਨਹੀਂ ਜੀ, ਬਾਈ। ਪਟਿਆਲੇ ਸ਼ਹਿਰ ਦੇ ਕਿਹੜਾ ਮਹੱਲਾ ਸੀ? ਏਰੀਆ ਕਿਹੜਾ ਆ ਜਾਂਦਾ ਸੀ? ਇਹਦਾ ਮਹੱਲਾ ਸੁਣ ਲਓ, ਏਰੀਆ ਦਾ ਮੈਨੂੰ ਨਹੀਂ ਪਤਾ। ਅੱਛਾ ਜੀ, ਮਹੱਲਾ ਕਿਹੜਾ ਸੀ? ਰਾਗੋ ਮਾਜਰਾ। ਰਾਗੋ ਮਾਜਰਾ। ਰਾਗੋ ਮਾਜਰਾ, ਹਾਂ, ਇਹ ਮਹੱਲਾ ਸੀ? ਹਾਂਜੀ। ਅੱਛਾ, ਉਹ ਰਾਈ ਵਾੜਾ ਖਵਾਉਂਦੇ ਨੇ, ਸਾਈ ਰਾਈ ਸਨ ਜੀ। ਅੱਛਾ ਅੱਛਾ ਅੱਛਾ, ਉੱਥੇ ਸਾਰੇ ਰਾਈ ਸਨ? ਰਾਈ ਸਨ। ਰਾਗੋ ਮਾਜਰਾ ਮਹੱਲਾ ਸੀ, ਉਹਦੇ ਨਾਲ ਮਾਜਰਾ ਰਾਈ ਵਾੜਾ ਵੱਜਦਾ ਆਮ। ਰਾਈ ਵਾੜਾ? ਹਾਂ। ਅੱਛਾ ਅੱਛਾ, ਮਤਲਬ ਸਰੀਏ ਜਿਹੜੀ ਹੈ ਉੱਥੇ ਰਾਈਆਂ ਦੀ, ਇਸ ਵਾਸਤੇ ਰਾਈ ਵਾੜਾ ਕਿਹਾ ਜਾਂਦਾ ਹੈ। ਬਿਲਕੁਲ ਸਹੀ। ਮਹੱਲਾ ਰਾਗੋ ਮਾਜਰਾ ਹੀ ਹੈ। ਅੱਛਾ ਅੱਛਾ, ਉਹ ਤਾਂ ਹੁਣ ਵੀ ਉਹੀ ਉਹਨਾਂ ਰਾਗੋ ਆ ਜਿਹੜਾ। ਸਹੀ। ਤੇ ਤੁਹਾਡੇ ਆਪਣਾ ਉਹ ਕਿੰਨੀ ਉਮਰ ਸੀ? 12 ਸਾਲ ਸੀ ਉਸ ਵਕਤ, ਹੈ ਨਾ? ਸਹੀ। ਉੱਥੇ ਕਿਹੜਾ ਫਸਲ, ਸਬਜ਼ੀ ਸੁਬਜ਼ੀ ਬੀਜਦੇ ਸੀ ਜ਼ਿਆਦਾ ਸ਼ਹਿਰ 'ਚ? ਸ਼ਹਿਰ ਸਬਜ਼ੀ ਦਾ ਕੰਮ ਹੁੰਦਾ ਸੀ। ਕਣਕ ਵੀ ਸੀ ਲਾਉਂਦੇ ਦਾ, ਸਬਜ਼ੀ ਸਾਰੇ ਲਾਉਂਦੇ ਦਾ, ਕਣਕ ਵੀ, ਤੰਬਾਕੂ ਵਗੈਰਾ 2-2 ਕਿੱਲੇ ਲਾਉਣੇ। ਅੱਛਾ, ਕਣਕ ਹਰੀ ਵੱਢ ਕੇ ਮੰਡੀ ਸੁੱਟਣੀ। ਹਾਂਜੀ। ਅੱਧੀ ਪਕਾ ਲਈ, ਗਾਹ ਲਈ, ਦਾਣੇ ਬਣਾ ਲੈ, ਕੋਈ ਵੇਚ ਲੈ, ਖਾ ਲੈ। ਬਾਈ ਚੰਗੀ ਵੱਡੀ ਬਾਈ ਸੀ ਜੀ, ਛੋਟੀ ਵੱਡੀ ਬਾਈ ਨਹੀਂ। ਪਿੰਡ 'ਚ ਰਹਿੰਦਿਆਂ ਕਿਸ ਤਰ੍ਹਾਂ ਦਾ ਮੇਲ ਵਰਤਾ ਸੀ ਹਿੰਦੂਆਂ, ਬਾਮਨਾਂ ਨਾਲ, ਖੱਤਰੀਆਂ ਨਾਲ? ਬਾਮਨਾਂ ਨਾਲ ਬੜਾ ਪੀਸ ਸੀ, ਬੜੇ ਸਲੂਕ ਨਾਲ। ਉਹ ਸਲੂਕ ਨਾਲ ਹੀ ਰਹਿੰਦੇ ਨੇ, ਕੁਦਰਤੀ ਗੱਲ ਬਣ ਗਈ, ਸਲੂਕ ਨਾਲ ਹੀ ਸਾਰੇ ਦਾ। ਸਿੱਖ ਹਿੰਦੂ ਮੁਸਲਮਾਨ ਕਿਤੇ ਜੰਜੇ ਜਾਂਦੇ ਹੁੰਦੇ ਸਨ। ਅੱਛਾ, ਜੰਜੇ ਜਾਂਦੇ ਆ, ਇੰਨਾ ਪਿਆਰ ਸੀ, ਬਹਿਣ ਮਾਰਨ ਜੀਵਨ ਜਾਂਦੇ ਹਨ। ਉਹਦਾ ਫਿਰ ਅੱਜ ਤੱਕ ਕੁਦਰਤੀ ਗੱਲ ਬਣਨੀ ਸੀ, ਹੁਕਮ ਕੁਰਸੀਆਂ ਲਾਉਂਦੇ ਸਨ। ਇਹ ਵੀ ਕੁਰਸੀਆਂ, ਉਹ ਵੀ ਕੁਰਸੀਆਂ ਹੁੰਦੇ ਸਨ। ਉਹ ਵੀ ਮੁਰਾਦ ਛੜੇ, ਇਹ ਮੁਰਾਦ ਛੜੇ, ਆ ਮੌਜਾਂ ਕੇ ਲੁੱਟਾ ਇਹਨਾਂ ਨਾਲ ਮਾਰ ਲਿਆ ਲੋਕਾਂ। ਅੱਜ ਵੀ ਮੌਜਾਂ ਕਰਨ ਦੇ ਨੇ, ਅੱਜ ਵੀ ਮੌਜਾਂ ਕਰਨ ਦੇ ਨੇ। ਹਾਂਜੀ। ਅੱਛਾ,
ਜਿਸ ਟਾਈਮ ਪਟਿਆਲੇ ਤੁਸੀਂ ਰਹਿੰਦੇ ਸੀ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ? ਲਾਗੇ ਕੋਈ ਹਿੰਦੂਆਂ ਸਿੱਖਾਂ ਦੇ ਕੋਈ ਗੁਰਦੁਆਰੇ ਮੰਦਿਰ ਵਗੈਰਾ? ਨਹੀਂ ਗੁਰਦੁਆਰਾ ਮੈਂ ਨਹੀਂ ਵੇਖੇ। ਆ ਸਾਡਾ ਮਹੱਲਾ ਸਿੱਖਾਂ ਦਾ ਸੀ, ਨਾਲ ਹੀ ਸਿੱਖਾਂ ਦਾ ਮਹੱਲਾ ਸੀ। ਗੁਰਦੁਆਰਾ ਵੀ ਤਾਂ ਹੋਏਗਾ ਨਾ, ਕੋਈ ਇਤਫਾਕ ਨਹੀਂ ਹੈ ਹੈ। ਸਾਲ ਨਹੀਂ ਅੱਛਾ, ਤੇ ਉੱਥੇ ਕਿਸ ਤਰ੍ਹਾਂ ਦਾ ਮੇਲ ਵਰਤਨ ਸੀ? ਸਿੱਖਾਂ ਨਾਲ ਹਾਂਜੀ, ਠੀਕ ਠਾਕ ਸੀ, ਵਰਦੇ ਸਨ। ਜ਼ਬਰਦਸਤ ਹਾਂ ਪਿਆਰ ਠੀਕ ਸੀ ਦਿਲੀ ਤੌਰ ਤੇ। ਬਿਲਕੁਲ। ਕਿਆ ਹੀ ਬਾਤ। ਹੁਣ ਉਹ ਨਹੀਂ ਰਹਿ ਗਿਆ, ਦਿਲ ਵਾਲਾ ਪਿਆਰ ਨਹੀਂ ਰਹਿ ਗਿਆ। ਹੁਣ ਤੇ ਵਿੱਚੋਂ ਦੁੱਖ ਪੈ ਗਿਆ। ਉਦੋਂ ਇਹ ਹੁੰਦਾ ਸੀ ਜੀ, ਜੋ ਇਨਸਾਨ ਦੇ ਦਿਲ ਦੇ ਵਿੱਚ ਹੈ ਨਾ, ਉਹੀ ਇਨਸਾਨ ਦੀ ਜ਼ੁਬਾਨ ਤੇ ਹੈ। ਹੁਣ ਦਿਲ ਦੇ ਵਿੱਚ ਕੁਛ ਹੈ ਤੇ ਜ਼ੁਬਾਨ ਤੇ ਕੁਛ। ਅਗਰ ਉਦੋਂ ਇਨਸਾਨੀ ਹਮਦਰਦੀ ਹੈ ਸੀ ਤੇ ਉਹ ਰਿਜ਼ਕ ਹਲਾਲ ਦੀ ਬਰਕਤ ਦੇ ਨਾਲ ਸੀ। ਹੁਣ ਸਾਡੇ ਰਿਜ਼ਕ ਦੇ ਵਿੱਚ ਫਰਕ ਪੈ ਗਿਆ, ਸਿੱਧੀ ਗੱਲ ਹੈ। ਅਸੀਂ ਨਾਲੇ ਨਮਾਜ਼ ਪੜ੍ਹਨੇ ਆ, ਸਾਡੇ ਦਿਲ ਨੀਤਾਂ 'ਚ ਫਰਕ ਪੈ ਗਿਆ। ਨੀਤਾਂ 'ਚ ਫਰਕ, ਤਲਾਵਤ ਕਰਨੇ ਆ ਚੋਰੀ ਦੀ ਬਿਜਲੀ ਬਾਲ ਕੇ, ਏਸੀ ਲਗਾ ਕੇ। ਉਹਦਾ ਅਸਰ ਪਏਗਾ ਸਾਡੇ ਅਮਾਲ ਦਾ? ਸਾਡੇ ਤੇ ਕੋਈ ਨਹੀਂ ਅਸਰ ਪਏਗਾ। ਜਦੋਂ ਅਸੀਂ ਚੋਰੀ ਦੀ ਬਿਜਲੀ ਜਲਾ ਕੇ ਜਿਸ ਤਰ੍ਹਾਂ ਦਾ ਕੰਮ ਕਰੇ ਉਸੇ ਅਸਰ ਪੈਣਾ, ਉਸ ਤਰ੍ਹਾਂ ਦਾ ਅਸਰ ਪੈਣਾ। ਠੀਕ ਹੈ। ਹੁਣ ਜਿਹੜਾ ਇਹ ਪਿੰਡ ਹੈ ਜਿੱਥੇ ਅਸੀਂ ਬੈਠੇ ਆ, ਇਹਦਾ ਨਾਂ ਕੀ ਹੈ? ਉੱਪਲ ਸਾਂਸੀ। ਉੱਪਲ ਸਾਂਸੀ। ਉੱਪਲਾਂ ਦੇ ਕਿੰਨੇ ਕੁ ਪਿੰਡ ਨੇ ਇਹ? ਪਿੰਡ ਇੱਥੇ ਇੱਥੇ ਉੱਪਲ ਦਾ ਪਿੰਡ ਅਕਾ ਪਿੰਡ ਹੈ। ਉਹਦਾ ਨਾਂ ਕੀ ਹੈ? ਉੱਪਲ ਖਾਲਸਾ। ਉੱਪਲ ਖਾਲਸਾ। ਉਹ ਵੀ ਸਿੱਖ ਜੱਟਾਂ ਦਾ ਪਿੰਡ ਹੋਏਗਾ? ਹਾਂ, ਸਿੱਖਾਂ ਹੀ ਹੈ। ਉੱਪਲ ਖਾਲਸਾ ਉਹ ਵੀ ਸਿੱਖ ਜੱਟਾਂ ਦਾ ਪਿੰਡ ਹੈ, ਤੇ ਉੱਪਲ ਸਾਂਸੀ ਇਹ ਵੀ ਸਿੱਖ ਜੱਟਾਂ ਦਾ ਪਿੰਡ ਹੈ। ਨਹੀਂ, ਇਹਦੇ ਸਿੱਖ ਕੋਈ ਨਹੀਂ ਹੈ। ਉਹ ਹੈ ਸਿੱਖਾਂ ਦੀ ਪੈੜੀ, ਸਿੱਖਾਂ ਦੀ ਹੀ ਹੈ। ਬਸ ਦਾ ਕੋਈ ਨਹੀਂ। ਇਹ ਦੁਆਨਾ ਦੀ ਪੈੜੀ ਹੈ, ਦੁਆਨਾ ਦੀ ਪੈੜੀ ਹੈ। ਅੱਛਾ, ਇਹਦੇ ਸਿੱਖ ਬਸ ਦਾ ਕੋਈ ਨਹੀਂ। ਐਸੇ ਸਾਰੇ ਬਸਨੀਕ ਰਾਈ ਕਸ਼ਮੀਰੀ ਹੈ ਜੀ, ਇਹ ਜੋ ਚੱਕੋ ਬਸ। ਜਿਸ ਵਕਤ ਉੱਥੇ ਚੱਲੇ ਹੋ, ਤੁਹਾਨੂੰ ਕਿੰਨੇ ਕੁ ਦੇਰ ਪਹਿਲੇ ਪਤਾ ਲੱਗਿਆ ਸੀ ਕਾਹਦਾ? 47 ਦੀ ਵੰਡ ਦਾ? ਪਤਾ ਸਾਨੂੰ ਲੱਗ ਗਿਆ ਸੀ, ਅਸੀਂ ਮੰਨਦੇ ਹੀ ਨਹੀਂ ਸਾਂ। ਅੱਛਾ। ਆਖਿਆ ਵੀ ਹਕੂਮਤ ਦਾ ਹਿੱਸਾ ਨਹੀਂ ਹੋ ਸਕਦੀ, ਹਾਂ, ਲੜਨਾ ਕਿਸੇ। ਹਾਂ, ਖੁਦ ਸ਼ਹਿਰ 'ਚ ਵੈਸੇ ਦਾ ਅਸੀਂ ਆਉਂਦੇ ਹਾਂ, ਸਾਡੇ ਕੋਲ ਖੁਦ ਬਾਦਸ਼ਾਹ ਸਾਡੇ ਕੋਲ ਹੈ। ਇੱਥੇ ਲੜਾਈ ਹੋਣੀ ਕਿੱਥੇ ਵੇ? ਜੇ ਉਹ ਹੋਣ ਦਿੰਦਾ ਹੈ, ਉਹ ਖੁਦ ਬਾਦਸ਼ਾਹ ਗੋਲੀ ਆਪ ਚਲਾਈ ਜਾ ਕੇ, ਖੁਦ ਬਾਦਸ਼ਾਹ ਗੋਲੀ ਆਪ ਚਲਾਈ ਜਾ ਕੇ, ਤੇ ਸਾਨੂੰ ਅੰਦਰੋਂ ਕੱਢਿਆ ਉਹਨਾਂ। ਕਿਹੜਾ ਬਾਦਸ਼ਾਹ ਜੀ? ਪਟਿਆਲਾ ਸੀ ਸਿੱਖ। ਅੱਛਾ, ਪਟਿਆਲੇ ਰਿਆਸਤ ਦਾ ਮਹਾਰਾਜਾ ਜਿਹੜਾ ਸੀ। ਹਾਂ, ਅੱਛਾ ਅੱਛਾ ਅੱਛਾ। ਉਹਨੇ ਸਾਨੂੰ ਕੱਢਿਆ। ਅੱਛਾ, ਗੋਲੀ ਆਪ ਚਲਾਈ ਹੈ ਪਹਿਲੋਂ ਜਾ ਕੇ ਸ਼ਹਿਰ 'ਚ। ਅੱਛਾ ਅੱਛਾ, ਅਸੀਂ ਅੰਦਰ ਬੈਠੇ ਹਾਂ, ਸਿੱਖਾਂ ਚੜਾਈ ਕਰ ਛੜੀ ਹੈ। ਅੱਛਾ। ਸਿੱਖਾਂ ਚੜਾਈ ਕਰ ਛੜੀ, ਅਸੀਂ ਅੱਗੇ ਲੱਗੇ ਲੱਸੇ ਆ। ਉਹ ਫੌਜ ਆ ਗਈ, ਫੌਜ ਆ ਗਈ, ਗਲੀਆਂ ਮਾ ਕੋਠਿਆਂ ਦੇ ਫੌਜਾਂ ਮਾਰਿਆ ਸਾਨੂੰ ਬਲ ਕੇ। ਅੱਛਾ। ਇੱਕ ਮਹੱਲੇ ਇਕੱਠੇ ਹੋ ਗਏ। ਅੱਛਾ। ਸਾਰਾ ਮਹੱਲਾ ਨਾ ਇੱਕ ਪਾਸੇ ਬੂਹਾ, ਇਸ ਸਾਰਾ ਬੰਦ ਤੇ ਉਧਰੋਂ ਜਾਣਾ ਉਧਰੋਂ ਹੀ ਆਉਣਾ ਹੁੰਦਾ ਨਾ ਕਈਆਂ ਗੱਲ। ਹਾਂਜੀ ਹਾਂਜੀ। ਉਹਨਾਂ ਉੱਥੇ ਮਸਜਿਦ ਕੋਲ ਬੂਹਾ ਮਾਰ ਲਿਆ। ਓਏ ਹੋਏ। ਫੌਜ ਚੜੀ ਕੋਠਿਆਂ ਦੇ। ਇੱਧਰੋਂ ਲੱਜੇ ਇਸ ਘਰ ਆ ਗਏ, ਇੱਧਰ ਇਸ ਘਰ ਸਾਰੇ ਵਿਚਕਾਰ ਇਕੱਠੇ ਜਮ੍ਹਾਂ ਹੋ ਗਏ। ਅੱਛਾ। ਮੁਸਲਮਾਨ ਹਾਂਜੀ। ਲੜ ਨਹੀਂ ਸਕਦੇ, ਗੋਲੀਆਂ ਬੰਦੂਕਾਂ ਕੀ ਕਰ ਸਕਦੇ? ਹਾਂਜੀ। ਜੋ ਛੜੇ ਸਾਰਾ ਰਫਲਾਂ ਵਾਲੇ ਬੰਦੂਕਾਂ ਵਾਲੇ ਇਹ ਸਾਰੇ ਉਸ ਬਾਅਦ ਕੋਠਿਆਂ 'ਤੇ ਚੜੇ ਸਾਰਾ। ਉਹਦੇ ਮਰ ਮੁਰ ਕੇ ਥੱਲੇ ਸਲਾਮ ਨਾਲ ਕੀਤਾ, ਛੁਰੀਆਂ ਮਾਰੀਆਂ, ਚੁਰਾਰਾ ਮਾਰੀਆਂ। ਉੱਥੇ ਉਹਨਾਂ ਅਸੀਂ ਅੰਦਰ ਵੜ ਕੇ ਨਾਅਰੇ ਲੱਗੇ ਮਾਰ। ਅੱਛਾ, ਨਾਅਰੇ ਮਾਰੇ ਨੇ। ਇਹਦੇ ਨਾਲ ਕੋਈ ਹੌਲਾ ਹੋਇਆ, ਇਹਦੇ ਮੁੰਡਾ ਹੈ ਮੈਂ ਤਾਂ ਨਾਅਰੇ ਮਾਰੇ ਨੇ, ਪਰ ਨਾਅਰੇ ਮਾਰੇ ਡਰਦੇ ਮਾਰੇ, ਬਾਈਸ ਤੇ ਜਾਂਦੀ ਕੋਈ ਨਹੀਂ ਸੀ। ਹਾਂਜੀ। ਅਖੀਰ ਗਿਆ ਬੂਹੇ ਟੋਲੇ, ਉਹਨਾਂ ਛੱਤ ਪੁੱਟਣ ਲੱਗ ਪਏ ਬਲਮਾਂ ਨਾਲ, ਤੇ ਬੰਦੇ ਆਖਣ ਅੱਗ ਲੱਗ ਪਏ ਲਾਉਣ, ਬੰਦੇ ਬਾਹਰ ਨਿਕਲਣ ਲੱਗ ਗਏ। ਅੱਛਾ। ਬਾਹਰ ਜੇ ਗਲੀ ਦਾ ਦੋ ਚਾਰ ਦੁਆਰੀਆਂ ਘਰਾਂ 'ਚ ਕੋਈ ਨਹੀਂ ਸਨ। ਅੱਛਾ ਜੀ। ਇੱਧਰ ਹੀ ਬੂਹੇ, ਇੱਧਰ ਸਾਰੀ ਗਲੀ ਸਾਰੀ ਕੋਈ ਵਾਲਾ ਵਿਹੜਾ ਗਲੀ ਸਾਰੀ ਕੋਈ ਆ, ਕੋਈ ਜਵਾਨਾ ਐਸਾ ਸੀ ਖੁੱਲ੍ਹੇ ਹੋ ਗਿਆ। ਜੀ ਜੀ। ਉਹਨਾਂ ਉੱਥੇ ਫਿਰ ਨਿਕਲੇ ਬੰਦੇ ਬਾਹਰ, ਵੀ ਅੱਗ ਲੱਗਿਆ ਲਾਵਾਂ ਲੱਗ ਨਿਕਲਣ ਲੱਗੇ। ਉਹ ਡਰਦੇ ਬਾਹਰ ਨਿਕਲ ਗਏ। ਉਹਨਾਂ ਫਿਰ ਫੈਰ ਮਾਰੇ, ਇੱਕ ਬੰਦੇ ਵੀ ਫੈਰ ਕਈ ਕਰਨ ਲੱਗਿਆ। ਓਏ ਹੋਏ। ਪੱਕੀ ਆਪਾਂ ਫੌਜ ਸੀ। ਹਾਂ। ਉੱਥੇ ਫਿਰ ਜਨਾਬ ਲੱਗਿਆ ਤੜ ਬੰਦੇ ਬਾਹਰ ਨਿਕਲ ਆਵੇ ਨਿਸ਼ਾਨ ਲੱਗਾ ਮੈਂ ਦੇਖਦਾ ਆ ਨਿਸ਼ਾਨ। ਇਹ ਗੋਲੀ ਦਾ ਨਿਸ਼ਾਨ ਹੈ ਤੁਹਾਡੇ? ਨਹੀਂ, ਇੱਟ ਮਾਰੀ, ਇੱਟ ਦਾ? ਹਾਂ, ਕੋਠ ਗੋਲੀ ਦਾ ਆ ਨਿਸ਼ਾਨ ਹੈ। ਆ ਲੱਗਿਆ ਬਾਹਰ ਨਿਕਲਿਆ, ਫਿਰ ਧੜਾਂ ਲੱਗ ਗਿਆ ਬੰਦੇ ਦੀਆਂ। ਹਾਂਜੀ। ਬੰਦੇ ਦੇ ਹੇਠ ਉੱਤੇ ਬੰਦੇ ਪਏ, ਹੇਠ ਉੱਤੇ ਪਏ। ਮੇਰਾ ਪਿਓ ਵੀ ਆਵਾਜ਼ ਸਭ ਕੋਲ ਹੈ, ਮੇਰੇ ਮਾਂ ਮੇਰੀ ਪਿੱਛੇ ਭੱਜਦੀ, ਪਿੱਛੇ ਪਹਿਲੇ ਮਾਸੀ ਗਲੀ ਨਿਕਲੀ, ਅਤੇ ਮੇਰਾ ਪਿਓ ਫਿਰ ਭੈਣ ਭਰਾ ਸੀ ਘਰ 'ਚ ਵੜ ਗਏ, ਜਾਂ ਆਪਣੇ ਬੰਦੇ ਸਨ ਰਾਂਝੇ ਮਹੱਲੇ ਸੀ, ਇਕੱਠੇ ਹੀ ਹੋ ਗਏ। ਅਤੇ ਉਹਨਾਂ ਫਿਰ ਛੱਤ ਬੂਟੇ ਬਾਹਰ ਨਿਕਲੇ, ਉੱਥੇ ਮੇਰਾ ਪਿਓ ਨੇ ਬੱਚੀ ਮੇਰੀ ਛੋਟੀ ਭੈਣ ਫੜੀ ਸੀ, ਉਹਨੇ ਫੈਰ ਮਾਰਿਆ, ਉਹ ਕੁੜੀ ਵੀ ਡਿੱਗ ਵੀ ਲਾਵੇ ਮਰ ਗਏ, ਉਹ ਸ਼ਹੀਦ ਹੋ ਗਏ। ਮੇਰੇ ਤੋਂ ਵੱਡਾ ਸੀ, ਅੰਜ ਤੁਰ ਕੇ ਅੰਜ ਗਿਆ, ਉਹ ਤਾਂ ਫੈਰ ਮਾਰਿਆ, ਉਹ ਵੀ ਡਿੱਗ ਪਿਆ। ਮੈਂ ਰਹਿ ਗਿਆ। ਇੱਕ ਮੇਰੇ ਤੋਂ ਛੋਟੀ ਭੈਣ ਗਈ, ਇਹਦੀ ਸੀ,
ਉਹ ਰਹਿ ਗਿਆ, ਉਹ ਪਤਾ ਨਹੀਂ ਕਿੱਥੇ ਵੇ। ਮੈਂ ਭੱਜ ਕੇ ਨਾ ਲਾਸ਼ਾਂ ਦੇ ਉੱਪਰ ਸਾਹਮਣੇ ਘਰ ਜਾ ਵੜਿਆ। ਅੱਛਾ ਸਾਹਮਣੇ ਘਰ ਜਾ ਵੜਿਆ, ਲੜਕਾ ਲੱਗਾ ਸੀ ਤੇ ਰਾਤ ਪੈ ਗਈ। ਅੱਛਾ ਜੀ। ਉਹ ਸਿੱਖ ਫਿਰ ਉਹ ਪਰ ਹੋ ਕੇ ਬਾਹਰ ਲੱਗ ਨਿਕਲ ਗਏ। ਉਹਨੇ ਮਹੱਲਾ ਖਤਮ ਹੋ ਗਿਆ, ਫਿਰ ਦੁਆਲੇ ਲੱਗੇ ਫਿਰਨਾ, ਕੋਈ ਇੱਕ ਦੋ ਰਹਿ ਗਿਆ। ਅਸੀਂ ਅੰਦਰ ਫਿਰ ਲੱਗਿਆ ਪਾਣੀ 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 ਬੰਦੇ ਪੇ ਕਰਨ। ਤੇ ਅਸੀਂ ਨਲਕੇ ਦਾ ਹੌਲੀ ਹੌਲੀ ਗੇਟ ਕੇ ਖੁਦ ਮੈਂ ਆਪ ਅੱਛਾ ਪਾਣੀ ਨੇਰੇ ਫੜਾਉਂਦਾ ਰਿਹਾ। ਪਤਾ ਨਹੀਂ ਲੱਗਾ ਕੌਣ ਪੀਂਦਾ ਕੌਣ ਨਹੀਂ ਕੌਣ ਨਹੀਂ ਪੀਂਦਾ। ਪਾਣੀ ਪਾਣੀ ਹੋਈ ਪਤਾ ਕੋਈ ਨਹੀਂ ਕਿਹੜਾ ਪਤਾ ਕੌਣ ਪੀਂਦਾ ਕੋਲ ਦਾ। ਹਾਂਜੀ ਬੱਚੇ ਰੋਣ, ਬੱਚਾ ਰੋਜ਼ ਆਖਣ ਜੀ ਵੀ ਇਸ ਬੱਚੇ ਨੂੰ ਮਾਰ ਚ ਸਾਨੂੰ ਵੀ ਉਡਾ ਛੜੇਗਾ। ਬੱਚੇ ਗਲ ਘੁੱਟ ਕੇ ਮਾਰ ਛੱਡ। ਓਏ ਹੋਏ ਹੋਏ। ਮਾਰੇ ਵਾਲਾ ਕਿਹੜਾ ਮਾਰ ਸੀ, ਫਿਰ ਵੀ ਗਲ ਘੁੱਟਦੀ, ਫਿਰ ਦਿਲ ਦੀ ਜ਼ਰੂਰਤ ਨਹੀਂ ਸੀ ਪੈਂਦੀ। ਫਿਰ ਉਹ ਜਨਾਬ ਉਹਨਾਂ ਅਸੀਂ ਰਾਤ ਸਾਰੀ ਰਾਤ ਲੰਘੇ 5-6 ਪਿਆਂਦੇ। ਭਾਦਰੋਂ ਦੇ ਦਿਨ ਸਨ, ਸਿਰ 'ਤੇ ਲੱਗੇ ਪੈਰਾਂ 'ਤੇ ਬੂਹੇ ਲੱਗੇ। ਭਾਵੇਂ ਗਰਮੀ ਬੜੀ ਹੁੰਦੀ ਹੈ, ਅੰਦਰ ਪੈਰ 'ਤੇ ਮੁੜ ਕੇ ਮੁੜਕਾ ਮੁੜ ਕੇ ਮੁੜਕਾ ਮੁੜ ਕੇ ਸੂਰਜ ਉੱਗਿਆ। ਸੂਰਜ ਹਨੇਰਾ ਹੀ ਸੀ। ਫੌਜ ਫਿਰ ਬੜੀ ਅੰਦਰ ਆਈ। ਅੱਛਾ ਫੌਜ ਨੇ ਸਾਨੂੰ ਅੰਦਰੋਂ ਕੱਢ ਲਿਆ, ਮਾਰਿਆ ਨਹੀਂ। ਅੱਛਾ ਕੱਲ ਜ਼ਖਮੀ ਨਾਲ ਦੇ ਦੂਜੇ ਦਾ ਫਿਰ ਮਸੀਤੇ ਨੂੰ ਛੋਟੇ ਅੱਛਾ ਮਸੀਤੇ ਬਾਜਾ। ਉਹਨਾਂ ਆਖਿਆ ਜੀ ਰੋਟੀ ਦਿਓ ਸਿੱਖਾਂ ਨੇ। ਸਿੱਖਾਂ ਨੂੰ ਕਿਹਾ? ਸਿੱਖਾਂ ਆ ਕੇ ਸਾਨੂੰ ਰੋਟੀ ਲਾ ਕੇ ਦੇਣ। ਅੱਛਾ ਮਸੀਤ ਪਕਾ ਕੇ ਰੋਟੀ ਮਾਰਿਆ ਫੌਜੀਆਂ ਨੇ? ਸਿੱਖਾਂ ਸਾਰੇ ਮਾਰਿਆ ਲਾ ਕੇ। ਅੱਛਾ ਫੌਜੀਆਂ ਮਾਰਿਆ ਜਾਂ ਉਹ ਬੰਦੂਕਾਂ ਮਾਰੀਆਂ, ਡਿੱਗ ਪਏ ਨਾ। ਹਾਂਜੀ ਫਿਰ ਕੁਹਾੜੀਆਂ ਤਲਵਾਰਾਂ ਵਾਲੇ ਵੜ ਗਏ ਬੱਲਮ ਵਾਲੇ ਵਿੱਚ। ਸਿੱਖ? ਆਹੋ ਅੱਛਾ ਬੱਲਮ ਵਾਲੇ ਵੜ ਗਏ ਅੱਛਾ ਤੇ ਪਹਿਲਾਂ ਬੰਦੂਕਾਂ ਵਾਲੇ ਸਨ। ਅੱਛਾ ਉਹ ਫਿਰ ਆ ਜਨਾਬ ਨੇ ਰੋਟੀ ਦਿੱਤੀ, ਕਿਸੇ ਖਾਧੀ ਖਾਣੀ ਕਿਸ ਸੀ ਅੱਛਾ ਜੀ। ਸੇਵਾ ਸੇ ਪਈ। ਫਿਰ ਸਾਨੂੰ ਦੂਜੀ ਮਸਜਿਦ ਲੈ ਗਏ, ਵੱਡੀ ਮਸਜਿਦ, ਉੱਥੇ ਫਿਰ ਕੱਢ ਕੇ ਫਿਰ ਕੈਂਪ 'ਚ ਲੈ ਗਏ। ਫਿਰ ਸਾਨੂੰ ਕੈਂਪ 'ਚ ਲੈ ਗਏ। ਕੈਂਪ 'ਚ ਲਿਜਾ ਕੇ ਫਿਰ ਉੱਥੇ ਅਸੀਂ 3 ਮਹੀਨੇ ਰਹੇ। ਨਿੱਕੀ ਈਦ ਹਾਂ ਤੇ ਕੈਂਪ 'ਚ ਕੀਤੀ। 3 ਮਹੀਨੇ ਕੈਂਪ 'ਚ ਰਹੇ? ਹਾਂ ਅੱਛਾ ਨਿੱਕੀ ਈਦ ਕੈਂਪ 'ਚ ਕੀਤੀ। ਅੱਛਾ ਜੀ। ਕਰਨੀ ਕੀ ਸੀ, ਉਹਦੀ ਮਿਸਾਲ ਟਾਈਮ ਆਈ। ਹੀ ਗੁਜ਼ਾਰਨਾ ਸੀ ਜੀ। ਅੱਜ ਨਹੀਂ ਭੁੱਖੀ ਸਭ ਰੋਟੀ ਲੱਭਦੇ ਸੀ, ਭੁੱਖੇ ਆਕੜ ਗਏ। ਕੋਈ ਨਾ ਕਿਸੇ ਪਾਣੀ ਨਾ ਰੋਟੀ, ਅੱਠੀ ਬਾਰੀ ਛਟਾਕੀ ਵਟਾ ਦੇ ਛੜ ਗਿਆ। ਨਾ ਕੋਈ ਪਕਾਉਣਾ ਨਾ ਬਾਲਣ ਨਾ ਕੁਛ। ਅਖੀਰ ਕੀ ਦੌਲਾ ਫਿਰ ਆਖਿਆ ਜੀ ਹੁਣ ਪਾਕਿਸਤਾਨ ਗੱਡੀ ਆ ਗਈ ਤੇ ਗੱਡੀ ਕਾਫਲ ਤੋੜ ਲਿਆ। ਸਟੇਸ਼ਨ 'ਤੇ ਕੌਲੀ ਗਏ। ਕੌਲੀ ਸਟੇਸ਼ਨ ਸਾਨੂੰ 4 ਦਵਾਰੀ ਲੱਸੀ ਕਿਲਾ ਸੀ, ਬਹਾਦਰਗੜ੍ਹ ਦਾ ਕਿਲਾ ਸੀ, ਜਿਹਦੇ ਵਿੱਚ ਸਾਨੂੰ ਡੱਕਿਆ ਸੀ। ਉਹਨਾਂ ਦਰਵਾਜ਼ਾ ਸੀ, ਫੌਜ ਖੜੀ ਹੋਵੇਗੀ। ਉਹਨਾਂ ਗੋਹਾ ਖੋਲ੍ਹਿਆ, ਚਲੋ ਜੀ ਗੱਡੀ ਆ ਗਈ। ਗੱਡੀ ਆ ਜੀ ਫਿਰ ਚਲੇ ਜੀ ਚੰਗ ਆਇਆ। ਚੰਗ ਆਇਆ ਨਾ ਰਾਜ ਗੱਡੀ। ਸਾਨੂੰ ਗੱਡੀ ਵਿੱਚ ਥਾਂ ਨਾ ਲੱਭਿਆ ਤੇ ਕੋਠੇ ਛੱਤ 'ਤੇ ਅਸੀਂ ਚੜ੍ਹ ਗਏ। ਛੱਤ 'ਤੇ ਅੱਜ ਜਫੇ ਮਾਰੇ ਅੱਜ ਇੱਕ ਦੂਜੇ ਨੂੰ। ਅਸੀਂ ਆਏ ਨਾ ਅੱਗੇ ਅੰਮ੍ਰਿਤਸਰ ਦੇ ਕੋਲ, ਅੱਗੇ ਸਿੱਖਾਂ ਨੇ ਨਾ ਥਾਂ ਮੱਲ ਲਿਆ। ਅੱਛਾ ਸਟੇਸ਼ਨ 'ਤੇ ਇੰਨਾ ਸਿੱਖ ਹਾਂਗਰੇ ਮਾਰ ਲੰਗੀਆਂ ਤਲਵਾਰਾਂ ਕੀਤੀਆਂ ਅਤੇ ਸਿੱਖਾਂ ਨੇ ਬਹੁਤ ਥੋੜ੍ਹਾ ਜਿਹਾ ਉੱਤੇ ਛੱਤਾਂ ਦੇ ਰੱਸੇ ਬਾਸ਼ ਬੰਨ੍ਹ ਛੱਡ ਗੱਡੀ ਦੇ ਲੰਘਣੀ ਸੀ ਵੀ ਡਿੱਗਣ ਥੱਲੇ ਤੇ ਥੱਲੇ ਡਿੱਗਣ ਤੇ ਸੀ ਮਾਰ ਦੀਏ। ਅੱਛਾ ਅੱਛਾ ਬੰਦਾ ਵੇਖ ਲਿਆ ਥੱਲੇ ਹੋ ਜਾ, ਥੱਲੇ ਲੰਮੇ ਪੈ ਗਏ ਸੀ ਗੱਡੀ ਅੱਛਾ। ਬਚ ਗਏ। ਉਹਨਾਂ ਜੋ ਟੋੜਨਾ ਗੱਡੀ 3 ਦਿਨ ਸਾਨੂੰ ਇਲਾਜ ਫਿਰ ਆਹ ਪਟਿਆਲਾ ਹੈ 100 ਗੋ ਪੈਦਲ ਲਾਉਣਾ ਪਟਿਆਲਾ ਹੈ, ਦੂਰ ਕੋਈ ਨਹੀਂ ਪਟਿਆਲਾ 100 ਗੋ ਹੈ। ਅਤੇ 2 ਜ਼ਿਲ੍ਹਾ ਆਇਆ ਉੱਥੇ ਹੀ ਪਵਾਈ ਗਿਆ ਕਹਿੰਦੇ ਮੁਰਵਾਉਣ ਵਾਸਤੇ। ਅੱਛਾ ਖੰਨਾ ਸਟੇਸ਼ਨ ਖੰਨਾ ਦੱਸਦੇ ਨੇ ਬੰਦੇ ਗੱਲਾਂ ਕਰਦੇ ਹੁਣ ਖੰਨਾ ਆ ਗਿਆ ਰਾਤ ਹਨੇਰੀ ਜੰਗਲ ਦੀ ਗੱਡੀ ਖਿਲਾ ਜਿਹੜੀ। ਅੱਛਾ ਚੀਕਾ ਮਾਰੇ ਗੱਡੀ ਅਗਾ ਪਿਛਾ ਬੰਦੇ ਸੱਦੇ ਵੀ ਆ ਜਾਓ। ਹਾਂ ਇੱਧਰ ਗੱਡੀ ਪਾਕਿਸਤਾਨ ਰੁਕੀ ਸੀ ਸਿੱਖਾਂ ਦੀ। ਹਾਂਜੀ ਉਹ ਜਾਂਦੀ ਤੇ ਸਾਡੀ ਆਉਣੀ ਸੀ। ਸਹੀ। ਇਹ ਮਾਰਦੇ ਉਹ ਸਾਨੂੰ ਮਾਰ ਛੱਡ, ਇਹ ਉਹਨਾਂ ਮਾਰਿਓ ਨਹੀਂ ਮਾਰ ਛੱਡ। ਬਿਲਕੁਲ ਸਹੀ। ਅੱਛਾ ਜਿਸ ਵੇਲੇ ਹੋਇਆ ਅਸੀਂ ਜਨਾਬ ਆਏ ਤੇ ਉਹਨਾਂ ਗੱਡੀ ਟੁੱਟ ਪਈ 3-4 ਪਿਆ। ਅਗਰ ਕਿਹੜਾ ਸ਼ਹਿਰ ਆਇਆ ਉੱਥੇ ਆਏ, ਉੱਥੇ ਸਿੱਖਾਂ ਦੀ ਗੱਡੀ ਸਾਨੂੰ ਕਲਾਸ ਹੋ ਗਿਆ। ਅੱਛਾ ਇੱਧਰੋਂ ਗਈ ਉਹ ਆਈ ਤੇ ਅਸੀਂ ਟੁਰੇ ਹਾਂਜੀ ਜੀ। ਕਲਾਸ ਹੋਇਆ ਤੇ ਉਹਨਾਂ ਜਨਾਬ ਫਿਰ ਸਾਨੂੰ ਫਿਰ ਬੇਇੱਜ਼ਤੀ ਬਹੁਤ ਸਾਡੀ ਕੀਤੀ ਉਹਦਾ। ਅੱਛਾ ਜਿਹੜੇ ਹੋ ਗਿਆ ਅੱਛਾ ਅਸੀਂ ਨਹਿਰੂ ਦੀ ਕੁੜੀ ਨੂੰ ਇੰਝ ਕਰਾਂਗੇ, ਕਾਹਦੇ ਜਦ ਧੀ ਨੂੰ ਇੰਝ ਕਰਾਂਗੇ, ਮਾਂ ਨੂੰ ਇੰਝ ਕਰਾਂਗੇ, ਇਹ ਕਰਾਂ ਉਹ ਕਰਾਂ, ਸੁਣਦੇ ਰਹੇ। ਲੈ ਜੀ ਫਿਰ ਗੱਡੀ ਟੁੱਟ ਗਈ, ਉਹ ਵੀ ਟੁੱਟ ਗਈ। ਅੱਗੇ ਫਿਰ ਸਾਨੂੰ ਬਾਰਡਰ 'ਤੇ ਆ ਗੱਡੀ ਆਈ। ਅੱਛਾ ਬਾਰਡਰ ਕ੍ਰਾਸ ਕਰ ਗਿਆ। ਅਸੀਂ ਹਿੰਦੀ 'ਚ ਹੀ ਹੈ ਨੇੜੇ। ਫਿਰ ਉਹ ਅਸੀਂ ਪਾਕਿਸਤਾਨ 'ਚ ਆ ਗਏ। ਉਹ ਵੀ ਗੱਡੀ ਪਾਕਿਸਤਾਨ ਕਲਾਸ ਜਾ ਹੋ ਗਏ ਸਾਡੇ ਪਾਕਿਸਤਾਨ 'ਚ ਹੀ ਅਤੇ ਬਾਰਡਰ ਦੇ ਨਜ਼ਦੀਕ ਹੀ। ਅਸਾਂ ਫਿਰ ਬੜੀ ਘੱਟ ਨਹੀਂ ਕੀਤੀ। ਅਸੀਂ ਵੀ ਗਾਲਾਂ ਕੱਢਦੇ। ਗੱਲ ਉਹਨਾਂ ਦਾ ਗੁਲਾਹ ਵੀ ਸਾਡਾ ਗੁਲਾਹ ਜੀ ਐਵੇਂ ਗਾਲ ਕਰਦੇ। ਲੱਖਾਂ ਕਰੋੜਾਂ ਦੇ ਹਿਸਾਬ ਨਾਲ ਉਦੋਂ ਵੱਡੇ ਗਏ ਹਨ, ਬਰਸ਼ੀਆਂ ਦੇ ਨਾਲ ਛੋਟੇ ਛੋਟੇ ਅੱਛਾ ਉਹ ਜਿਹੜਾ ਕੱਢਦੇ ਰਹੇ। ਚਲੋ ਖੈਰ ਟੁਰੇ ਉਹਨਾਂ ਜੋ ਗੱਡੀ ਦੀ ਝੰਗ ਲੈ ਗਈ ਸਾਨੂੰ। ਝੰਗ ਫੈਸਲਾਬਾਦ ਤੋਂ ਅੱਗੇ? ਹਾਂ ਝੰਗ ਉਤਰੇ ਜਾ ਕੇ ਬੈਠੇ। ਕੋਈ ਥਾਂ ਕੋਈ ਮਿਲ ਗਿਆ, ਕਿਸੇ ਨਾ ਮਿਲਿਆ। ਰੋਟੀ ਵੀ ਸਾਨੂੰ ਇੱਥੇ ਬਾਰੀ ਚਾਪਾ ਆਟਾ ਜਿਹੜਾ ਭੁੱਖਣ ਪਾਣੇ, ਲੱਤਾਂ ਪਿੰਡ ਪਈਆਂ, ਸੁੱਕ ਗਏ ਨਾ ਕੱਪੜਾ ਉੱਤੇ ਰੱਖ ਵੱਜੇ। ਇੱਕ ਕਲੀਗਰ ਸੀ ਅੰਮ੍ਰਿਤਸਰ ਦੀ, ਮੈਂ ਆਪਣੀ ਹਾਲਤ ਸਲਾਨਾ
ਅੰਬਰ ਸਿਰ ਲੁੱਟੇ ਸਨ ਲੋਕ। ਉਹ ਕਲੀ ਘਰ ਭਾਂਡੇ ਕਰਦਾ ਸੀ ਵੱਡਾ। ਸਾਡੇ ਗੁਆਂਢ ਦਾ ਉਹਦੇ ਬੱਚਿਆਂ ਨੇ ਮਾਈ ਨਾਲ ਇੱਕ ਮੇਰੀ ਭੈਣ ਸੀ ਛੋਟੀ ਮੇਰੀ, ਐਡੀ ਕੋਈ ਮੇਰੇ ਤੋਂ ਛੋਟੀ ਸੀ, ਉਹ ਮੇਰੇ ਨਾਲ ਉਹਨੇ ਇੱਥੇ ਸ਼ਹਿਰ ਗੋਲੀ ਵੱਜ ਗਈ ਤੇ ਸ਼ਹਿਰ ਰੁਕੇ ਸਨ ਇੱਥੇ ਆ ਕੇ ਮੋਈ ਸੀ। ਮਾਈ ਭੈਣ ਸੀ ਮੇਰੀ ਛੋਟੀ, ਅੱਛਾ ਇੱਥੇ ਆ ਗਈ। ਮਤਲਬ ਕਿ ਇੱਥੇ ਆ ਗਈ ਤਾਂ ਉਹਨੂੰ ਵੀ ਛਰਲੇ ਗੋਲੀਆਂ ਵੱਜੀਆਂ ਸਨ? ਇੱਥੇ ਮੇਰੇ ਨਾਲ ਸੀ ਨਾ। ਅੱਛਾ ਅੱਛਾ ਹੂੰ। ਉਹ ਜਨਾਬ ਤੇ ਕਲੀ ਗੱਲਾਂ ਸਾਨੂੰ ਕਹਿੰਦਾ ਜੀ ਮੈਨੂੰ ਨਾ ਸਾਨੂੰ ਦੋਵਾਂ ਨੂੰ ਭੈਣ ਭਰਾ ਰੋਟੀ ਖਵਾ ਦਿਆ ਕਰੇ, 1-2 ਵਜੇ ਖਵਾਈ ਕਿੱਥੇ ਜੀ ਵਿਗਾੜ ਕੇ। ਅੱਛਾ ਗੱਲ ਇਹ ਹੈ ਕਿ ਜਿਸ ਟਾਈਮ ਹਮਲਾ ਹੋਇਆ ਤਾਂ ਉਸ ਹਮਲੇ ਦੇ ਵਿੱਚ ਤੁਹਾਡਾ ਖਾਨਦਾਨ ਦਾ ਕੌਣ ਸ਼ਹੀਦ ਹੋਇਆ ਹੈ? ਭਾਈ ਤੁਹਾਡਾ, ਮੇਰਾ ਪਿਓ, ਤੁਹਾਡਾ ਵਾਲਦ ਵੀ? ਵਾਲਦ, ਮਾਂ, ਭਰਾ ਤੇ ਇੱਕ ਭੈਣ, ਇੱਕ ਫਿਰ ਇੱਥੇ ਆ ਗਈ। ਓਹ ਹੋ ਕੁਨਬਾ ਹੀ ਖਤਮ ਹੋ ਗਿਆ। ਕੁਨਬਾ ਹੀ ਖਤਮ ਹੋ ਗਿਆ, ਖਾਨਦਾਨ ਹੀ ਸ਼ਹੀਦ ਹੋ ਗਿਆ ਅੱਛਾ, ਸਾਰਾ? ਮਾਮੇ 2, ਮਾਮੇ ਦੀ ਬੱਚੀ, ਚਾਚੀ ਤੇ ਨਾਨਾ, ਦਾਦਾ ਹੈ ਜੀ, ਤੇ ਇਹ ਇੰਨੇ ਸਾਰੇ ਜੀ ਸ਼ਹੀਦ ਹੋਏ ਨੇ ਤੁਹਾਡੇ ਸਾਹਮਣੇ, ਤੁਹਾਡਾ ਖਾਨਦਾਨ ਜ਼ਿਬਾ ਹੋ ਗਿਆ? ਇਹ ਸ਼ਹਿਰ 'ਚ ਸ਼ਹੀਦ ਹੋਏ ਨੇ। ਇਹ ਜਿਹੜੇ ਨਾਰਗੇ ਨਾ ਜਿਹੜੇ ਸ਼ਹਿਰ ਦੇ ਸਾਰੇ ਮੇਰੇ ਮਾਂ ਪਿਓ ਇਹ ਸ਼ਹਿਰ 'ਚ ਸ਼ਹੀਦ ਹੋਏ ਨੇ। ਇਹ ਸ਼ਹਿਰੀ ਪਿੰਡ ਸ਼ਹਿਰ ਸ਼ਹੀਦ ਹੋਏ ਦੱਸਿਆ ਨਾ ਉੱਥੇ ਫੌਜਾਂ ਚੜ੍ਹੀਆਂ ਸੀ ਜੰਗਲਾਂ ਵਿੱਚ। ਮਤਲਬ ਕਿ ਇਹ ਜਿਹੜਾ ਤੁਹਾਡੇ ਵਾਲਦ, ਤੁਹਾਡੀ ਵਾਲਦਾ, ਭੈਣ, ਭਰਾ, ਇਹ ਤੇ ਤੁਹਾਡੇ ਸਾਹਮਣੇ ਸ਼ਹੀਦ ਹੋਏ? ਜੀ ਹਾਂ, ਇਹ ਮੇਰੇ ਸਾਹਮਣੇ ਅਖੀਰ ਸੀ ਇਹ ਕਿਆਮਤ ਦਾ ਜਿਹੜਾ ਨਾ ਉਹ ਕਰਬਲਾ ਵਾਲਾ ਮੰਜ਼ਰ ਸੀ। ਅਸੀਂ ਮੈਂ ਦੱਸਾਂ ਮੇਰੇ ਭਾਈ ਜੀ, ਅਸੀਂ ਉਹਨਾਂ ਦੀ ਰੀਸ ਨਹੀਂ ਆਖ ਸਕਦੇ, ਆਖ ਨਹੀਂ ਸਕਦੇ, ਹੋਈ ਸਾਡੇ ਉਹਨਾਂ ਨਾਲ ਵੀ ਸਕਦੀ ਹੈ। ਕਰਬਲਾ ਨਾਲ ਵੀ ਸਖਤੀ ਹੋਈ, ਉਹਨਾਂ ਦਾ ਲਿਖ ਲਿਆ ਨਾ ਵਿਆਹ। ਅੱਛਾ ਸਾਡੇ ਨਾਲ ਉਹਨਾਂ ਨਾਲ ਵੀ ਜ਼ਿਆਦਾ ਹੋਈ ਹੈ। ਉਹ ਵੀ ਵਕਤ ਸੀ ਸੁਣਿਆ ਮੇਰੇ ਵੀ ਕਿਹਾ ਬੱਲਾ ਮਾਰਿਆ ਬੱਚੇ ਟੰਗ ਲੈ ਜਾ ਪਾਕਿਸਤਾਨ। ਅੱਛਾ ਬੱਲਾ ਮਾਰ ਟੰਗ ਲੈ ਜਾ ਪਾਕਿਸਤਾਨ। ਅੱਛਾ ਮਤਲਬ ਉਹ ਸਿੱਖ ਬੱਚੇ ਨੂੰ ਬਲਮ ਮਾਰ ਕੇ ਟੰਗ ਦਿੰਦੇ ਸੀ ਤੇ ਇਹ ਕਹਿੰਦੇ ਸੀ ਕਿ ਜਾ ਪਾਕਿਸਤਾਨ। ਓਏ ਹੋਏ, ਕੋਈ ਥੋੜੀਆਂ ਨਹੀਂ ਹੋਈਆਂ। ਇਹ ਮੇਰਾ ਜਾਰੀ ਪੂਰੀ ਲੱਗਦੀ ਹੈ, ਮੇਰੇ ਸੜਾਈ ਨਹੀਂ ਗੱਲ ਜਾਂਦੀ। ਉਹਨਾਂ ਦਾ ਨਾ ਤਾਂ ਜਿਹੜੇ ਇੱਧਰ ਗਏ ਲਾਉਣ ਦਾ ਗੁਨਾਹ ਸੀ, ਜਿਹੜੇ ਉੱਧਰ ਲਾਉਣ ਦਾ ਗੁਨਾਹ, ਉੱਧਰ ਵਾਲਿਆਂ ਲੁੱਟਾਂ ਮਾਰ ਲੀਆਂ, ਇਹਨਾਂ ਲੁੱਟਾਂ ਮਾਰ ਲੀਆਂ ਹੈ ਜੀ। ਤੇ ਮਾਰੇ ਇਹ ਗਏ ਪਟਿਆਲੇ ਦੇ ਬਾਦਸ਼ਾਹ ਦੇ ਕਿਲੇ ਲਾ ਸਾਡੇ ਬਾਈ ਸੀ, ਆਹ ਕਿਲਾ ਆਹ ਕੰਧ ਸਾਡੀ ਬਾਈ ਹੈ ਲਾ ਕੰਧ। ਕਿਲੇ ਦੇ ਨਾਲ ਹੀ ਤੁਹਾਡੀ ਜ਼ਮੀਨ ਸੀ, ਨਾਲ ਹੀ ਵਾਈ ਸੀ? ਠੇਕੇ ਦੀ ਬਾਈ ਸੀ, ਠੇਕੇ ਤੇ ਸ਼ਹਿਰ ਦੀ। ਅੱਛਾ ਨਾਲ ਹੀ ਰਾਣੀਆਂ ਸਾਡੇ ਖੂਹ ਤੇ ਫਿਰਦੀਆਂ ਸਨ। ਅੱਛਾ ਇਮਾਨਦਾਰੀ ਗੱਲ ਹੈ, ਇਹ ਕੋਈ ਝੂਠ ਨਹੀਂ ਗੱਲ ਹੈ। ਅੱਛਾ ਚੇਤਰ ਫਗਣ ਨਿਕਲਦੀਆਂ ਸਨ ਘੋੜੀਆਂ ਤੇ, ਉਹ ਗੱਡੀਆਂ ਨਹੀਂ ਸਨ, ਘੋੜੀਆਂ ਨਾਲ ਮੈਰਾ ਟਿੱਬੀ ਸੀ, ਟਿੱਬੇ ਨਾਲ ਘੋੜੇ ਛਾਲਾਂ ਮਰਾਉਂਦੀਆਂ ਨੇ, ਸ਼ਾਦੀਆਂ ਹੁੰਦੀਆਂ ਸਨ। ਨਾਲ ਤੁਹਾਡੇ ਜਿਹਾ ਬਡੇਰਾ ਮੁਸਲਮਾਨ ਰੱਖਿਆ ਹੁੰਦੇ, ਬਡੇਰਾ ਨੂੰ ਆਫਾਜ਼ ਦਵਾ ਸਾਡੇ ਕੋਲ ਫਿਰਦੇ ਹਨ। ਉਹਨਾਂ ਚੌਕੀਦਾਰ ਨੇ ਯਾਰ ਬੀਬੀਆਂ ਵਾਲੇ ਜੰਮੂ ਗੱਲ ਅਸੀਂ ਅੱਜ ਕੱਲ੍ਹ ਫਿਰ ਜਿਹੜਾ ਨਾਲ ਕੰਮ ਜਿਹਾ ਕਰਨੀ ਸੀ ਹੈ ਉਹ ਵੀ ਨਹੀਂ ਸੀ ਰੱਖਦੀਆਂ। ਉਹ ਜੋ ਹੁਕੂਮਤ ਹੈ ਸੀ ਨਾ ਬੀਬੀਆਂ ਜਿਹੜਾ ਕਿਲਾ ਸੀਗਾ ਉਹਦਾ ਆਵਾਜ਼ 4 ਮਰਬਿਆਂ 'ਚ ਕਿਲਾ ਬਾਦਸ਼ਾਹ ਦਾ। ਕਦੀ ਇਤਫਾਕ ਹੋਇਆ ਅੰਦਰ ਜਾਣ ਦਾ ਕਿਸੇ ਬਹਾਨੇ ਦੇ ਨਾਲ? ਮੈਂ ਜਾ ਸਕਦਾ ਸਾਂ, ਹਾਂਜੀ, ਦਿਲ ਵੀ ਕਰਦਾ, ਫਿਰ ਮੈਂ ਉੱਥੇ ਜਾ ਕਰਨਾ ਜਾਂ ਮੇਰੇ ਮਾਂ ਪਿਓ ਦੀ ਲਾਸ਼ਾਂ ਵੇਖਿਆ ਮੈਂ ਨਹੀਂ ਦਿਲ ਤੇ ਕਰਦਾ ਹੈ ਮੈਨੂੰ ਵੇਖਣ ਨੂੰ, ਪਰ ਜਾ ਕੇ ਕਰਾਂ ਜਿੱਥੇ ਉਹ ਮਕਾਨ ਵੇਖਾਂਗਾ ਅਸੀਂ ਭਰਾ ਦੀ ਲਾਸ਼ ਮਾਂਗੇ ਲਾ ਫੌਰੀ ਉਹ ਯਾਦ ਆਉਂਦਾ ਹੈ, ਲੇਕਿਨ ਯਾਦ ਆਉਣ ਤੋਂ ਪਹਿਲੇ ਮਾਂ ਬਾਪ ਦੀ, ਭੈਣ ਭਰਾ ਦੀ ਲਾਸ਼ਾਂ ਨਜ਼ਰ ਆਉਂਦਾ ਪੈਂਦੀ। ਓਏ ਹੋਏ, ਚੰਗੋ ਚੱਲੇ ਅਸੀਂ। ਭਾਈ ਵੱਡਾ ਆਖਣ ਲੱਗਾ ਵੀ ਸਾਡੀ ਭੈਣ ਸੀ ਇੱਥੇ ਕੱਖੜ ਦੇ ਕੋਲ ਪਿੰਡ ਛੀਨੇ ਪਿੰਡ 'ਚ ਸੌਣੀ ਪਈ ਹੈ। ਇਹ ਲੱਭਦੇ ਪਤਾ ਲੱਗ ਗਿਆ ਵੀ ਇੱਥੇ ਆ ਗਏ ਨੇ ਉਹ। ਅਸੀਂ ਮੇਰੀ ਇੱਕ ਭੈਣ ਛੋਟੀ, ਚਾਚਾ ਸੀ, ਭਰਾ ਸੀ, ਮੈਂ, ਚਾਰੇ ਗੱਡੀ ਬਹਿ ਗਏ ਜੀ ਗੁਜਰਾਂ ਚੱਲੇ ਆ। ਪਤਾ ਨਹੀਂ ਜੋ ਗੱਡੀ ਚਲੀ ਆ ਚੰਗੋ ਖੋਰੇ ਕਿੱਥੇ ਸੁਰਗੋਦੇ ਨੂੰ ਕਿੱਥੇ ਨੂੰ ਆ ਕੇ ਇੱਧਰ ਆਈ ਕਿਸੇ ਆਈ। ਅਤੇ ਇਸ ਲਾਈਨ 'ਤੇ ਉੱਧਰ ਗੁਜਰਾਤ ਗੱਡੀ ਵੱਡੀ ਜਾਂਦੀ ਸਿੱਖਾਂ ਦੀ, ਵੱਡੀ ਗਈ ਸੀ ਉਹਦੇ ਨਾਲ? ਵੱਡੀ ਗਈ ਸੀ ਉਦੋਂ। ਅੱਛਾ ਅਸੀਂ ਉਹਦੇ ਛੱਤ ਸਾਨੂੰ ਫਿਰ ਇੱਥੇ ਗੁਜਰਾਂ ਆਉਂਦੇ ਛਾਤੀ ਮਿਲੀ। ਮਾਜੇ ਬੜੇ ਸਾਹ ਫਿਰਦੇ ਸਨ ਅਤੇ ਰਸ਼ ਬੜਾ ਸੀ, ਗੱਡੀਆਂ ਬਹਿ ਨਹੀਂ ਤਾਂ ਛਾਤੀ ਬੈਠੇ। ਅੱਗੇ ਜੀ ਸਟੇਸ਼ਨ ਆਏ ਨਾ ਇੱਕ ਗੁਜਰਾਤ ਦੇ ਗੱਖੜ ਦੇ ਪਰਾਂ ਇੱਕ ਸਟੇਸ਼ਨ ਹੈ ਗੁਜਰਾਤ ਦੇ ਪਰਾਂ, ਅਤੇ ਉਹ ਸਟੇਸ਼ਨ ਨਿਕਲ ਰਹੇ ਛੋਟੀ ਜੀ ਸਟੇਸ਼ਨ ਦੇ ਵਿੱਚ ਅਸੀਂ ਆਏ ਅਤੇ ਉੱਥੇ ਗੱਡੀਆਂ ਨੇ ਸਭ ਪੁਲਿਸ ਨੇ ਲਾ ਛੱਡਿਆ ਛੱਤ ਤੋਂ ਥੱਲੇ ਉੱਥੇ ਜੋ ਫੌਜ ਫਿਰਦੀ ਹੈ ਬਈ ਜੰਗ ਲੱਗਾ ਸਿੱਖਾਂ ਨੂੰ ਵੜਦੇ ਕੋਈ ਐਸਾ ਦੂਸਰੇ ਨੂੰ ਖੈਰ ਹੀ ਮਾਰੋ, ਇਹ ਸਭ ਲਾ ਛੱਡਿਆ ਥੱਲੇ ਬਹਿਣ ਥਾ ਕੋਈ ਨਾ ਟੁਰ ਪਏ। ਫਿਰ ਜੋ ਡਰੈਸ ਯਾਦ ਹੈ ਇਹਨਾਂ ਸਾਡੇ ਪੈਰਾਂ 'ਚ ਜੁੱਤੀ ਨਾ ਸਿੱਧੇ ਕੱਪੜਾ ਨਾ ਪੇਟ ਰੋਟੀ ਖਾਈ ਨਾ ਕੋਈ। ਰਾਤ ਦੇ ਚੱਲੇ ਵੇ ਅਤੇ ਗੱਡੀ ਬੈਠੇ ਅਗਲੇ ਫਿਰ ਜਾ ਕੇ 12 ਵਜੇ ਸਾਨੂੰ ਨਾ ਉਸੇ ਲਾ ਦਿਆ। ਉਸੇ ਹੁਣ ਭਾਈ
ਇਹ ਲਾਹੌਰ ਸਾਡੂ ਸਿੱਧੇ ਅਜੇ ਟੁਰ ਪਏ ਸੀ ਅੱਛਾ ਉਹਦੇ ਟੁਰ ਪਏ ਇੱਕ ਮਾਈ ਸਾਡੇ ਨਾਲ ਜਿਹੜੇ ਕੋ ਅੱਗਾ ਪਿੱਛੇ ਸਾਡੇ ਨਾਲ ਟੁਰ ਪਈ ਅਸਾਂ ਨਹੀਂ ਕੋਈ ਕਿਸੇ ਜਾਣਾ ਕਿਸੇ ਰਹੀ ਸਾਡੇ ਨਾਲ ਜਿਉਂ ਚੱਲੇ ਗੁਜਰਾਤ ਤੋਂ ਆ ਕੇ ਗੁਜਰਾਤ ਪਰੇ ਸਟੇਸ਼ਨ ਤੋਂ ਆਏ ਉੱਥੇ ਇੱਕ ਪਿੰਡ ਆਇਆ ਬੜਾ ਪੱਕਾ ਪਿੰਡ ਸਾਰੀ ਜਰਨੈਲੀ ਸਾਡੇ ਲਾਹੌਰ ਵਾਲੀ ਸੀ ਅਜੇ ਲਾਹੌਰ ਦੀ ਸੜਕ ਇਹ ਪੱਕਾ ਪਿੰਡ ਬੜਾ ਬੜਾ ਪਿੰਡ ਉੱਥੇ ਗਏ ਡੀਕ ਦੇ ਬਾਂਗਾ ਹੋ ਗਈਆਂ ਭਾਈ ਆਖਣਾ ਯਾਰ ਚਲੀਏ ਇੱਥੇ ਰਾਤ ਕੱਟੀ ਸਵਾਰ ਰਾਤ ਦੇ ਭੁੱਖੇ ਆ ਰਾਤ ਦੀ ਵੀ ਕੱਲ ਵੀ ਨਿਕਲ ਥੇ ਲੋਕ ਭੁੱਖੇ ਲੱਗੀ ਸਾ ਜੇ ਰੋਟੀ ਬੁਰਕੀ ਲੱਭ ਜੇ ਚਲੋ ਰਾਤ ਕੱਟਾਂਗੇ ਸਿਆਲ ਹੈ ਥੱਕ ਪਏ ਆ ਅਤੇ ਉੱਥੇ ਜਾ ਕੇ ਮਸੀਤ ਦੇ ਨਾਲ ਹੀ ਨਾ ਛੋਟਾ ਜਿਹਾ ਥਾਂ ਸੀ ਡੇਰਾ ਜਿਹਾ ਜਿਵੇਂ ਜੰਝ ਘਰ ਬਣਿਆ ਹੁੰਦਾ ਆ ਉੱਥੇ ਵੜ ਕੇ ਬਗੈਰ ਪੁੱਛੇ ਬੇਵਾਜ ਪਿਆ ਹੈ ਜੀ ਦਾਰਾ ਜੀ ਜੰਝਾਂ ਦਾ ਉੱਥੇ ਵੜ ਕੇ ਤੁਸੀਂ ਰਹੇ ਹੁਣ ਮੇਰਾ ਭਰਾ ਆਂਦਾ ਯਾਰ ਮਸੀਤ ਦੇ ਵਿੱਚ ਆ ਕੇ ਰੋਟੀ ਦੀ ਬੁਰਕੀ ਦੇ ਸਾਨੂੰ ਮੈਂ ਨਾ ਜਾ ਕੇ ਛੋੜ ਜਾ ਮੈਂ ਕਿਹਾ ਯਾਰ ਸਰ ਰੋਟੀ ਦੇ ਭੁੱਖੇ ਬੜਿਆ ਕਿਸੇ ਸਾਲ ਪਾਣੀ ਵੀ ਨਾ ਪੁੱਛਿਆ ਐਡੇ ਪਿੰਡ 'ਚ ਪਾਣੀ ਵੀ ਨਾ ਪੁੱਛਿਆ ਲੈ ਜੀ ਉਹ ਜਵਾਬ ਬਣਾ ਟੂਰਿਆ ਮੈਂ ਨਾ ਉੱਠ ਗਿਆ ਜੀ ਗਲੀ ਆ ਜੀ ਵਾਹ ਡੇਰਾ ਹੈ ਇਹ ਤੇ ਗਲੀਏ ਪਿਆ ਅਤੇ ਅੱਗੇ ਮਾਈ ਦਾਣੇ ਵੀ ਭੁੰਦੀ ਰੱਬ ਨੂੰ ਜੰਤ ਨਸੀਬ ਕਰੇ ਉਹ ਮਾਈ ਨੇ ਮੈਂ ਪੁੱਛਿਆ ਮਾਈ ਦਾਣੇ ਸ਼ਾਇਦ ਕਹਿ ਬਹਿ ਜਾ ਪੁੱਤਰ ਆ ਜਾਓ ਸਮਝ ਗਏ ਬਾਲ ਬੱਚੇਦਾਰ ਸੀ ਕੋਲ ਮੈਨੂੰ ਗੋਡੇ ਨਾਲ ਬਾਹ ਲਿਆ ਤੇ ਮੇਰੇ ਮੋਢੇ ਹੱਥ ਰੱਖ ਕੇ ਕਦੇ ਗੋਡੇ ਨਾਲ ਬਿਠਾ ਦੇ ਤੁਹਾਨੂੰ ਓਏ ਹੋਏ ਪਰ ਨਾਲ ਦਾਣੇ ਵੀ ਭੁੰਦੀ ਹੈ ਨਾਲੇ ਮੈਨੂੰ ਗੱਲਾਂ ਪੁੱਛ ਨਾਲ ਰੋਂਦੀ ਹੈ ਮਾਈ ਰੋਂਦੇ ਹੀ ਨਾਲ ਮੈਨੂੰ ਰੋਂਦੀ ਨਾਲ ਆਪ ਵੀ ਰੋਂਦੀ ਹੈ ਬੜੀ ਰੋਈ ਨਾਲ ਦਾਣੇ ਭੁੰਨੇ ਨਾਲ ਰੋਏ ਤੇ ਨਾਲੇ ਮੈਨੂੰ ਮੱਕੀ ਦਾ ਚੁੰਗ ਭੰਨੀ ਪਰ ਜੇ ਚੁੰਗਾ ਇਕੱਠੀਆਂ ਹੋਈਆਂ ਭੁੰਨੀ ਸਾ ਮੇਰੀ ਝੋਲੀ ਭਰ ਦਿਓ ਮੈਂ ਲਿਆ ਕੇ ਜੰਤੀ ਔਰਤ ਜੰਨਤ ਖੱਟ ਲਈ ਲਵਾਰਸ ਬੱਚਿਆਂ ਨੂੰ ਖਾਣਾ ਦੇ ਕੇ ਬਗੈਰ ਜਾਣ ਪਹਿਚਾਣ ਤੋਂ ਜੰਨਤ ਖੱਟ ਲਈ ਉਹਨੇ ਉਹਨਾਂ ਅਸੀਂ ਉੱਥੇ ਦੇ ਦਾਣੇ ਚੁੰਬੇ ਮਾਈ ਵੀ ਸਾਡੇ ਨਾਲ ਅੱਛਾ ਮਾਈ ਵੀ ਦਿੱਤੇ ਸਵੇਰੇ ਟੁਰੇ ਮਾਈ ਸਾਡੇ ਪਏ ਨਾ ਪੁੱਛਿਆ ਸੀ ਕਿੱਥੇ ਜਾ ਨਾ ਉਹਨੇ ਪੁੱਛਿਆ ਆਪਣੀ ਆਪਣੀ ਪਈ ਸੀ ਆਪਣੀ ਖਰੇ ਮਾਈ ਦੀ ਮਰਜ਼ੀ ਕੀ ਸੀ ਬੁੜੀ ਵੀ ਨਹੀਂ ਸੀ ਐਡੀ ਅਸੀਂ ਜੋ ਚਲੇ ਫਿਰ ਰਾਤ ਤੁਸੀਂ ਚਲੇ ਗਏ ਸ਼ਾਮ ਨੂੰ ਗੁਜਰਾਤ ਆ ਗਏ ਅੱਛਾ ਕੈਂਪੇ 'ਚ ਸਾਡੇ ਉੱਥੇ ਕੈਂਪ ਸੀ ਦੋਵੇਂ ਭਰਾ ਉਹ ਮਾਈ ਮੇਰਾ ਚਾਚਾ ਭੈਣ ਮੇਰੀ ਛੋਟੀ ਸੀ ਅੱਛਾ ਇੱਕ ਮੈਂ ਤਾਂ ਚਾਰ ਅਸੀਂ ਇੱਕ ਮਾਈ ਇੱਕ ਭਰਾ ਤੁਹਾਡਾ ਪੰਜ ਸਾਰੇ ਇੱਕ ਤੁਸੀਂ ਤੁਹਾਡਾ ਭਰਾ ਤੁਹਾਡੀ ਭੈਣ ਛੋਟੀ ਚਾਚਾ ਤੇ ਨਾਲੋਂ ਮਾਈ ਪੰਜ ਓਏ ਉਹ ਆ ਗਿਆ ਗੁਜਰਾਤ ਹੀ ਆ ਗਿਆ ਭਾਈ ਆਂਦਾ ਲੈ ਬਸ ਬਹੁਤ ਇੱਥੇ ਮੈਂ ਚੌਲ ਲਿਆਉਣਾ ਗੁਜਰਾਤ ਚੌਲ ਪਕਾ ਕੇ ਪੱਕੇ ਪਕਾ ਦਿੰਦੇ ਹਨ ਅੱਛਾ ਰਾਸ਼ਨ ਦਿੰਦੇ ਹਨ ਇਹ ਗਿਆ ਜੋ ਕਿ ਪੜਨਾ ਜਾਇ ਜੀ ਪੱਟ ਦਾ ਗੰਦਾ ਜਾ ਉਹਦੇ ਚੌਲ ਪਾ ਲੈਣੇ ਕਿੰਨੇ ਜੀ ਆਵੇ ਪੰਜ ਹੀ ਮਾਈ ਦੇ ਪਾ ਲੈਣੇ ਮਾਈ ਨੇ ਸਾਰੇ ਬਹਿ ਕੇ ਖਾਦੇ ਅਸਾਂ ਵੀ ਖਾ ਪੁੱਛਿਆ ਸੀ ਕਿੱਥੇ ਜਾਣਾ ਨਾ ਉਹ ਸੀ ਪੁੱਛਿਆ ਆਪਣੀ ਆਪਣੀ ਪਈ ਤੇ ਕੋਈ ਲੋੜ ਹੁੰਦੀ ਪੁੱਛਦੇ ਗੱਲ ਮਾਈ ਨੇ ਚੌਲ ਰਾਤ ਨੂੰ ਘੱਟਾ ਘੁੱਟਾ ਪਾ ਪਿਆ ਦਾ ਘੱਟਾ ਪਿਆ ਜਿਹੜਾ ਇੰਨਾ ਧੁੱਜਾ ਪਈ ਉੱਥੇ ਲੈ ਘੱਟੇ ਜਿਹੇ ਲੰਮੇ ਪੈ ਕੇ ਸਵੇਰੇ ਪਾਊਡਰ ਸਾਰੇ ਕੱਪੜੇ ਲਗਾ ਮੂੰਹ ਸਾਰੇ ਲਗਾ ਲਿਬੜੇ ਵਜ਼ੀਰਾਬਾਦ ਸ਼ਾਮ ਨੂੰ ਵਜ਼ੀਰਾਬਾਦ ਆਏ ਵਜ਼ੀਰਾਬਾਦ ਦੇ ਰਾਤ ਫੇਰ ਰਾਤ ਕੱਟੀ ਅੱਛਾ ਉੱਥੇ ਸਟੇਸ਼ਨ 'ਤੇ ਟਿਕਟਾਂ ਕਰਦੇ ਨਾ ਉੱਥੇ ਅਸੀਂ ਲੰਮੇ ਪੈ ਗਏ ਹੋਰ ਹਾਜ਼ਰ ਪਏ ਸਨ ਉਹ ਮਾਈ ਪੈ ਗਈ ਪਤਾ ਨਹੀਂ ਉੱਥੇ ਮਾਈ ਨੂੰ ਅਸੀਂ ਛੱਡ ਆਇਆ ਮਾਈ ਸਾਨੂੰ ਛੱਡ ਗਿਆ ਮੈਨੂੰ ਤਾਂ ਕੋਈ ਪਤਾ ਲੱਗਾ ਉੱਥੋਂ ਲੱਗ ਹੋ ਗਈ ਤੁਹਾਡੇ ਨਾਲ ਅੱਲਾ ਵਜ਼ੀਰਾਬਾਦ ਹੀ ਵੜ ਗਈ ਜਾਂ ਕਿਤੇ ਗਈ ਜਾਂ ਸਾਡੇ ਤੋਂ ਪਹਿਲਾਂ ਗਿਆ ਅਸੀਂ ਛੱਡ ਆਇਆ ਅੱਲਾ ਜਾਣ ਨਹੀਂ ਸੁੱਤੇ ਪਏ ਜੇ ਤੁਸੀਂ ਸੌਂਗੇ ਜਿਸ ਟਾਈਮ ਉਹ ਤੁਹਾਡੇ ਤੋਂ ਉਸ ਟਾਈਮ ਸੂਰਜ ਕੇ ਨਿਕਲੇ ਆ ਉਸ ਟਾਈਮ ਮਾਈ ਕੋਨੀ ਜਿਸ ਟਾਈਮ ਤੁਸੀਂ ਉੱਠੇ ਮੈਨੂੰ ਕੋਈ ਪਤਾ ਨਹੀਂ ਅੱਛਾ ਪਤਾ ਹੀ ਨਹੀਂ ਲੈ ਟੁਰ ਚਾਰ ਰਹਿ ਗਏ ਜੋ ਚੱਲਿਆ ਗੱਖੜ ਦੇ ਕੋਲ ਆਏ ਨਾ ਤੇ ਇੱਕ ਪੁੱਛਿਆ ਵੀ ਆ ਸਾਹਿਬ ਛੀਨਾ ਜਾਣਾ ਅੱਛਾ ਆ ਛੀਨਾ ਉੱਥੇ ਪਤਾ ਲੱਗਦਾ ਵੀ ਛੀਨਾ ਪਿੰਡ ਹੈ ਜਿੱਥੇ ਸਾਡੀ ਭੈਣ ਆਈ ਹਾਂ ਉਹਨਾਂ ਆ ਗਿਆ ਉਸ ਜਗ੍ਹਾ ਲੰਘ ਗਿਆ ਆ ਬੱਦੋ ਗਿਆ ਤੇ ਸਿੱਧਾ ਲੈਣੇ ਪਵੋ ਆ ਬੱਦੋ ਜਾ ਕੇ ਪਤਾ ਕਰੇ ਸਿੱਧਾ ਪਿੰਡ ਪੈ ਜੇ ਕਰੇ ਪੀ ਲੈਣੋਂ ਨਾਲ ਹੀ ਬੱਦੋ ਜਾਂ ਬਿੱਲੀ ਜਾ ਬੜੇ ਪੁੱਛਿਆ ਉਹਨਾਂ ਕਹਾ ਪਿਆ ਜ਼ਿਆਦਾ ਛੇਨੇ ਲੱਗ ਜਾ ਛੇਨੇ ਲੱਗ ਗਿਆ ਉੱਥੇ ਭੈਣ ਨੇ ਮਿਲਿਆ ਸੀ ਅੱਛਾ ਉਹਦੇ ਭੈਣ ਸਾਡੇ ਉੱਥੇ ਇਕੱਠੇ ਹੋਏ ਉੱਥੇ ਫਿਰ ਰਹੇ ਹੁਣ ਸੋਹਣੀ ਪਈ ਫਿਰ ਉੱਠ ਗਏ ਸੀ ਆਹ ਸਟੋਰੀ ਹੈ ਮੀਆਂ ਜੀ ਇਹ ਜਿੰਨਾ ਵੀ ਕੰਮ ਹੋ ਗਿਆ ਜਿਸ ਤਰ੍ਹਾਂ ਤੁਹਾਡੇ ਫੈਮਿਲੀ ਸ਼ਹੀਦ ਹੋ ਗਈ ਹੈ 3 ਜੀ ਬਚੇ ਤੁਸੀਂ ਹਾਂਜੀ ਹਾਂਜੀ ਇੱਕ ਭੈਣ ਤੇ ਪਹਿਲੇ ਹੀ ਇੱਧਰ ਵਿਆਹੀ ਸੀ ਤੇ ਇੱਧਰ ਰਹਿੰਦੀ ਸੀ ਨਹੀਂ ਹਾਂਜੀ ਉੱਧਰ ਹੀ ਵਿਆਹੀ ਸੀ ਅੱਛਾ ਜਿਹੜੀ ਭੈਣ ਕੋਲ ਅਸੀਂ ਆਇਆ ਛੀਨਿਆ ਉਹਦੇ ਕੋਲ ਅਸੀਂ ਆਇਆ ਉਹ ਵੱਡੀ ਸੀ ਭੈਣ ਵੱਡੀ ਸੀ ਅੱਛਾ ਉਹ ਛੀਨਿਆ ਆ ਗਿਆ ਉਹ ਆਏ ਗੱਡਾ ਟੁਰਦੇ ਗਾਵਲਾ ਅੱਛਾ ਅਸੀਂ ਆਏ ਰੇਲ ਗੱਡੀ ਦੇ ਅੱਛਾ ਉਹ ਤਾਂ ਖਬਰ ਕਿੱਥੇ ਕਿੱਥੇ ਬੈਠਾ ਸਾਨੂੰ ਬੰਦੇ ਲੱਭਦੇ ਫਿਰਦੇ ਅੱਲਾ ਜੀ ਕੋਈ ਬੰਦਾ ਮਿਲ ਗਿਆ ਪੁੱਛਿਆ ਉਹ ਲੈ ਫਲਾਣੀ ਥਾਂ ਲਿਆ ਅਸੀਂ ਫਿਰ ਇੱਥੇ ਆ ਗਏ ਭੈਣ ਸਾਡੀ ਵੱਡੀ ਇਹੀ ਸੀ ਅੱਛਾ ਉਹਦੇ ਕੋਲ ਅਸੀਂ ਗਏ ਹਾਂ ਇਹ ਉਸ ਹਮਲੇ ਤੋਂ ਬਚ ਗਈ ਸੀ ਹਾਂਜੀ ਇਹ ਟੁਰਦੇ ਆਏ ਨੇ ਸਾਰੇ ਸਹੀ ਆਏ ਨੇ ਇਹਨਾਂ ਸਾਰੇ ਜੀ ਸਹੀ ਆਏ ਨੇ ਅੱਛਾ ਇਹ ਸਾਰੇ ਇਹਦੀ ਸ਼ਾਦੀ ਤਾਂ ਹੋ ਗਈ ਸੀ ਨਾ ਭੈਣ ਦੀ ਬਾਲ ਬੱਚੇ ਦਾ ਜੀ ਬਾਲ ਬੱਚੇਦਾਰ ਸੀ ਸ਼ਾਦੀ ਹੋ ਗਈ ਸੀ ਇਹ ਅਲੱਗ ਕਾਫਲੇ 'ਚ ਆਏ ਅਲੱਗ ਕਾਫਲੇ ਤੁਹਾਡਾ ਕਾਫਲਾ ਸ਼ਹਿਰ 'ਚ ਸੀ ਸ਼ਹਿਰ ਸੀ
ਹਾਂ ਤੇ ਜਿਹੜੇ ਸ਼ਹਿਰ 'ਚ ਸਨ ਉਹ ਸ਼ਹੀਦ ਹੋਏ ਤੁਹਾਡੀ ਉਹ ਫੈਮਿਲੀ ਸ਼ਹੀਦ ਹੋਏ। ਇਸੇ ਤਰ੍ਹਾਂ ਸਿੱਖ ਵੀ ਬੜੇ ਕਤਲ ਹੋਏ ਇੱਥੇ ਵੀ ਸੁਣਿਆ ਤੁਸੀਂ? ਇੱਥੇ ਵੀ ਆ ਸੁਣਿਆ ਨਾ ਹਾਂਜੀ ਮੇਰਾ ਜਿਹੜਾ ਨਾ ਇਹ ਜਿਸੇ ਪਟਿਆਲਾ ਅੰਮ੍ਰਿਤਸਰੀ ਹੈ ਨਾ, ਮੈਨੂੰ ਦੱਸਣਾ ਜਿਵੇਂ ਅੰਮ੍ਰਿਤਸਰ ਮਾਰੇ ਨਾ ਸਿੱਖ ਹਾਂਜੀ ਮੁਸਲਮਾਨ ਮਾਰੇ ਨੇ, ਇਹ ਮਾਰ ਖਾ ਕੇ ਇੱਥੇ ਆਏ ਨੇ। ਅੱਛਾ ਇਹਨੇ ਆਖਰ ਚੋਕਰੀ ਵੇਲੇ ਫਿਰ ਉਹਨੂੰ ਮਾਰਨ ਲੱਗ ਪਏ ਨੇ, ਅੱਛਾ ਉਹ ਭਜਾਏ। ਹਾਂ ਉਹਨਾਂ ਫਿਰ ਜਾ ਕੇ ਇਸ ਤੋਂ ਸਿੱਖ ਦੀ ਆ ਸ਼ੇਰੇ ਦਾ ਕੋਟ ਹੈ ਗੁਜਰਾਂ ਦੇ ਨਾਲ, ਹਾਂਜੀ ਹੈ ਨਾ, ਹਾਂਜੀ ਹਾਂਜੀ ਇੱਕ ਵੱਡਾ ਸੇਠ ਬਾਦਸ਼ਾਹ ਦੀ ਪਟਿਆਲੇ ਨਾਲ ਤਲੁਕ ਹਾਸਲ ਦੇ ਅੱਛਾ ਰਿਆਸਤ ਪਟਿਆਲੇ ਵਾਲੇ ਨੇ ਕੋਟ ਸ਼ੇਰੇ ਵਾਲੇ ਦੇ ਤਲੋਕਾਸ ਹੈ ਤਲੁਕ ਹਾਸਲ। ਅੱਛਾ ਇਹ ਫਿਰ ਉੱਥੇ ਗਿਆ ਤੇ ਇਹਨੂੰ ਜੇ ਮਾਰੇ ਕੰਮ ਹੀ ਛੜੇ ਰਹੇ ਜੇ ਖਾਂਦੇ ਹੁਣ ਕੋਲ ਇਹਨੇ ਜ਼ੁਲਮ ਕੀਤਾ, ਹਾਂਜੀ ਹਾਂਜੀ ਉਹਦੇ ਖਾਣ ਉਹਨੇ ਮਾਰਿਆ। ਅੱਛਾ ਇਹ ਫਿਰ ਆਨੇ ਕੱਲੇ ਘੋੜੀ ਤੇ ਭੱਜਿਆ ਅੱਛਾ ਸ਼ੇਰੇ ਕੋਠੀਆ, ਅੱਛਾ ਅੰਮ੍ਰਿਤਸਰ ਪਹੁੰਚਿਆ। ਹਾਂ ਅੰਮ੍ਰਿਤਸਰ ਜਾ ਕੇ ਫਿਰ ਰੌਲਾ ਪਾਇਆ ਸਾਡਾ ਕਾਕੇ ਛੱਡਿਆ, ਜੋ ਪਟਿਆਲੇ ਪਹੁੰਚਿਆ ਪਟਿਆਲੇ ਨੂੰ ਆ ਕੇ ਸਾਡਾ ਕਾਕੇ ਜੋ ਭਾਇਆ ਇਹਨਾਂ ਨੂੰ, ਹਾਂ 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 ਫਿਰ ਰਾਤ ਨੂੰ ਫੌਜ ਚੜ੍ਹ ਗਈ। ਅੱਛਾ 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 ਇਹਨਾਂ ਫਿਰ ਮਾਰਿਆ ਜੀ, ਉਹਨਾਂ ਜਾ ਕੇ ਫੌਜ ਚੜ੍ਹਿਆ। ਅੱਛਾ ਬਲਕਿ ਇਹਦਾ ਬਦਲਾ ਸ਼ੇਰਕੋਟੀ ਇਹਦਾ ਬਦਲਾ ਤੁਹਾਡੇ ਕੋਲ ਲਿਆ ਗਿਆ ਸਾਰੇ ਜਦ ਸਾਰੇ ਇੱਕ ਸ਼ੇਰ ਸਾਰੇ ਮਾਰੇ ਗਏ। ਸਾਰੇ ਮਾਰੇ ਇਸ ਪਿੰਡ ਦੇ ਵਿੱਚ ਹਿੰਦੂ ਤੇ ਸਿੱਖ ਰਹਿੰਦੇ ਸਨ? ਇਸੇ ਹਾਂਜੀ। ਨਹੀਂ, ਕੋਈ ਨਹੀਂ, ਇਹ ਸਾਰਾ ਮੁਸਲਮਾਨ ਪਿੰਡ, ਸਾਰਾ ਮੁਸਲਮਾਨਾਂ ਦਾ ਪਿੰਡ ਜ਼ਮੀਨ ਸਿੱਖਾਂ ਦੀ ਹੈ, ਜ਼ਮੀਨ ਸਿੱਖਾਂ ਇਹ ਦੀ। ਨਾ ਬੇ ਮਾਲਕ ਨੇ, ਠੀਕ ਹੈ ਇਹ ਬੇ ਮਾਲਕ ਨੇ। ਅੱਛਾ ਇਹ ਨਾਲ ਮੀਰਪੁਰ ਪਿੰਡ, ਹਾਂਜੀ ਉੱਥੋਂ ਦਾ ਇੱਕ ਸਰਦਾਰ ਹੈ, ਉਹਨੇ ਕਿਹਾ ਕਿ ਮੇਰੇ ਖਾਨਦਾਨ ਦੇ ਜਿਹੜੇ ਨੇ 17 ਅਫਰਾਦ ਕਤਲ ਹੋਏ ਨੇ ਤੇ ਕਸ਼ਮੀਰੀਆਂ ਨੇ ਮਾਰੇ ਨੇ। ਸਿੱਖ ਹਾਂਜੀ ਉਧਰ ਜਾ ਇੱਥੇ ਕਤਲ ਹੋਏ ਨੇ ਸਿੱਖ 17 ਮੀਰਪੁਰ ਚ, ਹੋਏ ਹੋਣੇ। ਕਹਿੰਦੇ ਕਸ਼ਮੀਰੀਆਂ ਨੇ ਮਾਰੇ ਨੇ। ਆਹੋ ਕਤਲ ਦੋਵਾਂ ਪਾਸੇ, ਗੱਲ ਕਰਨ ਦਾ ਮਕਸਦ ਹੈ ਕਿ ਕਤਲ ਦੋਵਾਂ ਪਾਸੇ ਹੋਏ ਨੇ, ਇਧਰ ਸਿੱਖ ਕਤਲ ਹੋਏ, ਹਾਂ। ਉਧਰ ਮੁਸਲਮਾਨ ਤੁਹਾਡੇ ਜਿਸ ਤਰ੍ਹਾਂ ਸ਼ਹੀਦ ਹੋਏ ਨੇ। ਠੀਕ। ਤੁਹਾਡੇ ਸਾਹਮਣੇ ਤੁਹਾਡੇ ਖਾਨਦਾਨ ਨੂੰ ਜ਼ਿਬਾ ਕੀਤਾ ਗਿਆ, ਹਾਂਜੀ, ਬਿਲਕੁਲ। ਤੁਹਾਡੇ ਬੱਚਿਆਂ ਨੂੰ ਮੁਸਲਮਾਨਾਂ ਦੇ ਨੂੰ ਅੱਖੀ ਵੇਖਿਆ। ਅੱਖੀ ਫਿਰ ਵੇਖ। ਉਹ ਇੱਕ ਹੋਰ ਵੇਖਿਆ ਨਾ, ਹਾਂਜੀ ਉਹਨਾਂ ਆਖਿਆ ਜੀ ਇਹਨੂੰ ਹਸਪਤਾਲ 'ਚ ਲੈ ਜਾਓ ਸੁਬਾਹ। ਅੱਛਾ ਦੇਖੋ ਜੀ ਉਹ ਮਾਰਨ ਵਾਲੇ ਉਹੀ ਡਾਕਟਰ ਉਹੀ ਮਾਰਨ ਵਾਲੇ ਲੈ ਗਏ। ਮੈਨੂੰ ਮੇਰਾ ਚਾਚਾ ਸੀ ਸਾਨੂੰ ਉਸ ਜੈਸਾ ਮਸੀਤੇ ਵਾੜਿਆ ਨਾ ਇਕੱਠਿਆ ਕੀਤਾ ਨਾ, ਇਸ ਵਿੱਚ ਸਾਡੇ ਦੂਜੇ ਲੈ ਗਏ ਚਾਚਾ ਦੇ ਭਰਾ ਵੱਡੇ ਖਲੋਤੇ ਸਨ ਉੱਥੇ ਗਲੀ ਬਾਜ਼ਾਰ 'ਚ, ਸਿੱਖ ਵੀ ਲੱਗੇ ਪਿਆ ਕੋਲ ਹਫਾਜ਼ਤ ਸਨ, ਇਹ ਕੋਲ ਖਲੋਤੇ ਸਨ। ਅਸੀਂ ਵੀ ਜਾ ਮਿਲੇ ਨੇ, ਮੇਰੀ ਛੋਟੀ ਭੈਣ ਤੇ ਮੈਂ ਉੱਥੇ ਇਕੱਠੇ ਹੋਏ। ਇਹਨਾਂ ਫਿਰ ਆ ਗਿਆ ਜਿਹੜੇ ਫੱਟਰ ਨੇ ਨਾ ਉਹਨੂੰ ਹਸਪਤਾਲ ਲੈ ਜਾਓ, ਟਰੱਕ ਜਾਂਦੇ ਨੇ, ਅਤੇ ਜਿਹੜੇ ਦੂਜੇ ਨੇ ਕਾਫੀ ਲੈ ਜਾਓ। ਇਹ ਕਿਹਨੇ ਕਿਹਾ? ਗੌਰਮੈਂਟ ਨੇ। ਅੱਛਾ ਭਾਈ ਸਾਹਿਬ ਚਲਾ ਗਿਆ ਕੈਂਪ 'ਚ, ਅਤੇ ਭਾਈ ਚਲਾ ਗਿਆ ਕੈਂਪ 'ਚ, ਅਤੇ ਅਸੀਂ ਚਾਚਾ ਮੇਰਾ ਅਤੇ ਮੇਰੀ ਛੋਟੀ ਭੈਣ ਦਾਣੇ ਲੱਗੇ ਨਾ ਗੋਲੀਆਂ ਦੇ, ਹਾਂਜੀ ਹਾਂਜੀ ਉਹ ਹਸਪਤਾਲ ਲੈ ਗਏ। ਅੱਛਾ ਕਿ ਉਹ ਕੀ ਕਰਦਾ ਉੱਥੇ ਜੋ ਵੇਖਿਆ ਮੈਂ, ਫੱਟਰ ਲੋਕ ਸਾਡੇ ਮੁਹੱਲੇ ਦੇ ਹੀ ਅੱਛਾ। ਬੜੇ ਪ੍ਰਧਾਨ, ਅੱਛਾ ਉਹਨੇ ਉੱਥੇ ਕੇ ਮਰ ਗਏ। ਅਤੇ ਉਹ ਲਾਂਦੇ ਟੀਕਾ ਖੋਲ ਦੁਆਰ ਜ਼ਹਿਰ ਲਾਉਂਦੇ ਸਨ, ਕੀ ਕਰਦੇ ਸਨ, ਮੈਨੂੰ ਵੀ ਪੱਟੀ ਲਾ ਕੇ ਅੰਜ ਖਿੱਚ ਲੈਂਦੇ ਸਨ, ਅੱਛਾ ਪੱਟੀ ਲਾ ਕੇ ਅੰਜ ਖਿੱਚ ਲੈਂਦੇ ਸਨ। ਬਸ ਉਹਨੂੰ ਕੋਈ ਤਕਲੀਫ ਸੀ। ਹੂੰ ਅੱਜ ਤੇ ਮੇਰੇ ਨਸ ਹੈ ਟੱਕ ਬਹਿ ਗਿਆ। ਉੱਥੇ ਵੇਖਿਆ ਚੂੜਾ ਲੱਤਾਂ ਰਸੇ ਭਾਈ ਸਿੱਖ ਮੁਸਲਮਾਨਾਂ ਦੇ, ਲੱਤਾਂ ਧਰੂਈ ਜਾਂਦੇ ਕੁੱਤਿਆਂ ਵਾਂਗੂ। ਅੱਛਾ ਫਿਰ ਹੋ ਗਏ ਟਰੱਕ ਲੱਗਦੇ ਨੇ ਪਏ, ਜਿਹੜੇ ਸ਼ਹੀਦ ਹੋ ਗਏ ਮੁਸਲਮਾਨ। ਅੱਛਾ ਲੱਦ ਕੇ ਹੋਰ ਕਿਸੇ ਸੁਣਦੇ ਕਿਸੇ ਨਹੀਂ ਸੁਣਦੇ। ਅੱਛਾ ਲੱਤਾਂ ਲੱਸੇ ਪਰਸੇ ਪਾਏ ਨੇ, ਲੱਕੜਾਂ ਲੱਦੀਆਂ, ਲੱਕੜ ਟਰੱਕ ਭਰੇ ਨੇ। ਅੱਛਾ। ਜੋ ਅਸਾਂ ਵੇਖਿਆ ਨਾ ਹੈ ਅੱਲਾਹ ਜਿੰਨਾ ਜਿੰਨੇ ਆਜ ਮਹਾਜਰ ਬੈਠਾ ਡੇਰਾ ਸਾਰਾ ਮਹਾਜਰਾ ਸਾਡੇ ਨਾਲ ਦੇ ਨੇ, ਆਹ ਪਿੰਡੀ ਮਹਾਜਰ ਹੈ ਸਾਡੇ ਨਾਲ ਦੇ। ਜੋ ਮੈਂ ਵੇਖਿਆ ਨਾ ਕਿਸੇ ਵੀ ਨਹੀਂ ਵੇਖਿਆ। ਤੁਹਾਡੇ ਦੇ ਸਾਹਮਣੇ ਸਭ ਕੁਝ ਹੋਇਆ। ਮੇਰੀ ਭੈਣ ਸੀ ਇੱਥੇ ਫੌਤ ਹੋ ਗਈ, ਉਹ ਵੀ ਬਰਾਏ ਬਹੁਤ ਹੋ ਗਿਆ, ਉਹਨਾਂ ਵੀ ਨਹੀਂ ਵੇਖਿਆ। ਉਹ ਕਾਫਲੇ ਟੁੱਟਦੇ ਆਏ ਨਾ, ਸਹੀ ਸਲਾਮਤ ਆਏ ਨੇ। ਅਸਲ ਮੈਂ ਸਭ ਕੁਝ ਵੇਖਿਆ ਤੁਹਾਡੇ ਦੇ ਸਾਹਮਣੇ ਸਾਰੇ ਹੋ ਗਏ ਨਾ, ਸਾਰੀ ਕਹਾਣੀ ਤੁਹਾਡੇ ਸਾਹਮਣੇ। ਇਹ ਕੰਮ ਚੰਗਾ ਹੋਇਆ ਜੀ ਮਾੜਾ ਹੋਇਆ? ਦੋਵਾਂ ਪਾਸੇ ਮਾੜਾ ਕਿ ਉਹ ਜੀ ਤਵਾਜ਼ਾ ਕਰਨਾ ਚਾਹੁੰਦੇ ਉਹ ਨਹੀਂ ਹੋ ਸਕਦਾ। ਸ਼ਰਾਰਤੀ ਬੰਦੇ ਜੀ ਦੋਵਾਂ ਪਾਸੇ ਸਨ। ਹਾਂਜੀ ਸ਼ਰਾਰਤੀ ਕੀਤੀ ਨਾ ਜੀ ਇੱਥੇ ਉਹਨਾਂ ਨੇ ਸ਼ਰਾਰਤ ਸ਼ੇਰਕੋਟੀਆਂ ਨਾਲ ਕੀਤੀ, ਉਹਦੇ ਕਾਮਿਆਂ ਨੇ ਉਹਨੂੰ ਲੁੱਟਿਆ, ਨਾਲੇ ਉਹਨੂੰ ਮਾਰ ਦਿੱਤਾ। ਪਹਿਲਾਂ ਕਿਉਂ ਨਾ ਸ਼ਰਾਰਤ ਅੰਮ੍ਰਿਤਸਰ, ਹਾਂਜੀ ਅੰਮ੍ਰਿਤਸਰੀ ਆਏ, ਉਹਨਾਂ ਫਿਰ ਆਏ ਸਾਡੇ ਇੱਥੇ ਇਹ ਮੀਰਪੁਰ ਇੱਕ ਅੰਮ੍ਰਿਤਸਰੀ ਆ, ਸਾਡੇ ਪਿੰਡਾਂ ਦੇ ਨਾਨੇ ਸੀ ਦੁਕਾਨਾਂ ਦੇ ਮਾਮਾ ਜੀ ਲੱਗਦਾ ਇਹਨਾਂ ਦੁਕਾਨ ਸੀ। ਇਹਨਾਂ ਦਾ ਮਾਮਾ ਜਿਹੜਾ ਅੰਮ੍ਰਿਤਸਰ ਸੀ, ਆਹ ਦੁਕਾਨ ਵਾਲਾ। ਉਹ ਆਏ ਨੇ ਵਾਰ ਖਾ ਕੇ, ਉਹਨਾਂ ਮੀਰਪੁਰ ਸਾਲ ਲੱਭ ਗਿਆ, ਮੀਰਪੁਰ ਆ ਗਿਆ। ਉਹ ਸਾਡੇ ਆਏ ਬੋਇਆ। ਅੱਛਾ ਇਹਨਾਂ ਇੱਥੇ ਘੋੜੀ 'ਤੇ ਚੜ੍ਹਦੇ, ਸਿੱਖ ਚੜ੍ਹਦਾ ਘੋੜੀਆਂ ਸਿੱਖ ਸੀ, ਉਹ ਚੜ੍ਹਦੇ। ਉਹਨੂੰ ਆਖਿਆ ਯਾਰ ਨਾਲ ਲੱਗਿਆ ਘੋੜੀ, ਸਾਡੇ ਅੱਖੇ ਖੂਨ ਆ ਸਰਦਾਰ ਜੀ, ਸਾਨੂੰ ਬੜੀ ਤਕਲੀਫ ਹੈ। ਹਾਂ ਹਾਂ ਬਾਹਰ ਖਾ ਕੇ ਆ ਜੀ ਮੁਰ ਆ ਕੇ ਤਕਲੀਫ ਹੋਣੀ ਸੀ, ਤਕਲੀਫ ਤੇ ਆਣੀ ਸੀ। ਉਹ ਆਖਿਆ ਜਾ ਵੇਖੀ ਜਾਏਗੀ। ਅੱਛਾ। ਬਸ ਦੂਜਾ ਚੱਲ ਲੈ ਇਹਨਾਂ ਮਾਰਿਆ ਬਲਾਂ ਘੋੜੀ ਦਾ ਲਾ ਕੇ ਨਹਿਰ। ਉਹ ਕਿੱਥੋਂ ਦਾ ਸੀ ਸਰਦਾਰ? ਕੋਲੀ ਦਾ, ਕੋਟਲੀ ਨਾ ਉਹਦਾ। ਹਾਂਜੀ ਅੱਛਾ ਅੱਛਾ ਇਹ ਸਭ ਮਾਰੇ ਪਹਿਲੇ ਉਹ ਮਾਰਿਆ।
ਅੱਛਾ ਇਹਨਾਂ ਸੁਣਨ ਚ ਆਇਆ ਵੀ ਇਹਨਾਂ ਪਰਚਾ ਲੈ ਲਿਆ। ਇਹ ਆਪ ਪੇਸ਼ ਹੋ ਗਏ, ਆਖਣਾ ਤੂੰ ਬਠਾਣਾ ਨਾਲ ਪਰਚੇ ਦੇਣ ਡਿਆ, ਸਾਡਾ ਕੱਖ ਨਹੀਂ ਛੱਡੇ, ਤੂੰ ਇਹ ਭਾਏ ਨੇ। ਉਹਨਾਂ ਆਖਿਆ ਜਾਓ। ਨਹੀਂ ਜੀ ਉਦੋਂ ਜਿਹੜਾ ਨਾ ਅਖੀਰ ਹੋ ਗਈ ਬਹੁਤ। ਤੇ ਜਿਹੜਾ ਜੀ ਦਰਦਨਾਕ ਕਹਾਣੀ ਤੁਹਾਡੀ, ਅੱਲਾਹ ਤਾਲਾ ਤੁਹਾਨੂੰ ਸਬਰ ਦੇਵੇ, ਤੇ ਜਿਹੜੇ ਤੁਹਾਡੇ ਬਜ਼ੁਰਗ ਭੈਣ ਭਾਈ ਸ਼ਹੀਦ ਹੋ ਗਏ, ਅੱਲਾਹ ਉਹਨਾਂ ਦੀ ਆਖਰਤ ਬਿਹਤਰ ਕਰੇ, ਜੰਨਤ 'ਚ ਜਗ੍ਹਾ ਦੇਵੇ, ਪਿਆਰੇ ਹਬੀਬ ਦੇ ਜਿਹੜਾ ਨਾ ਉਹਨਾਂ ਨੂੰ ਕੁਰਬਤ ਨਸੀਬ ਫਰਮਾਵੇ। ਤੇ ਦੁਨੀਆ ਤੋਂ ਹਰ ਇਨਸਾਨ ਚੱਲ ਜਾਣਾ, ਕਾਮਯਾਬ ਹੋਇਆ ਜਿਹੜਾ ਨਾ ਹੱਕ ਜਿਹੜਾ ਉਹ ਮਾਰਿਆ ਜਾਵੇ। ਠੀਕ ਹੈ, ਹਾਂਜੀ ਕਾਮਯਾਬ ਆਓ, ਜਿਹਨੂੰ ਪਤਾ ਹੀ ਕੋਈ ਨਹੀਂ ਮੇਰਾ ਗੁਨਾਹ ਕੀ ਹੈ। ਹੁਣ ਬੱਚੇ ਜਿਹੜੇ ਤੁਹਾਡੇ ਵਾਲਦ, ਤੁਹਾਡੀ ਵਾਲਦਾ, ਤੁਹਾਡੀ ਭੈਣ, ਤੁਹਾਡਾ ਭਰਾ, ਉਹਨਾਂ ਨੂੰ ਕੋਈ ਪਤਾ ਨਹੀਂ ਸਾਨੂੰ ਕਿਸ ਗੁਨਾਹ ਤੋਂ ਬੇਗੁਨਾਹ ਜਿਹੜਾ ਨਾ ਹੋਏ ਮਾਰੇ, ਬੇਗੁਨਾਹ ਮਾਰੇ। ਅਸੀਂ ਆਂਦਾ ਸਾਨੂੰ ਇਹ ਬਾਦਸ਼ਾਹ ਸਾਡੇ ਕੋਲ ਹੈ, ਲੜਾਈ ਹੋਣ ਦਿੰਦੇ ਆ, ਸਾਨੂੰ ਇਹ ਸੀ, ਇਹ ਪਤਾ ਹੀ ਨਹੀਂ ਸੀ ਖੁਦ ਬਾਦਸ਼ਾਹ ਗੋਲੀ ਆਪ ਚਲਾਏਗਾ। ਗੋਲੀ ਆਪ ਚਲਾਏ। ਰਿਆਸਤ ਪਟਿਆਲੇ ਦਾ ਫਿਰ ਬਾਦਸ਼ਾਹ ਨੇ ਹੁਕਮ ਦਿੱਤਾ ਮਹਾਰਾਜਾ ਕਿ ਜਾਓ ਇਹਨਾਂ ਨੂੰ ਮਾਰ ਦਿਓ, ਹੁਣ ਕੰਮ ਕਾਜ ਜੀ ਅੱਲਾਹ ਤਾਲਾ ਜਜ਼ਾਏ ਖੈਰ ਦੇ। ਤੇ ਇਸ ਤਰ੍ਹਾਂ ਹੈ ਜੀ, ਕਹਾਣੀ ਬੜੀ ਦੁੱਖ ਭਰੀ ਹੈ ਬਜ਼ੁਰਗਾਂ ਦੀ। ਤੇ ਇਹਨਾਂ ਦਾ ਦੇਖੋ ਜੀ, ਜਿਸ ਵਕਤ ਯਾਦ ਤੇ ਆਉਂਦਾ, ਜਿਸ ਤਰ੍ਹਾਂ ਮਤਲਬ ਇਨਸਾਨ ਜਿੱਥੇ ਪੈਦਾ ਹੋਇਆ ਹੋਵੇ, ਪਲਿਆ ਹੋਵੇ, ਤੇ ਜੂੰ ਹੀ ਯਾਦ ਆਉਂਦਾ ਤੇ ਕਹਿੰਦੇ ਨੇ ਕਿ ਮੇਰੇ ਸਾਹਮਣੇ ਮੇਰੀ ਮਾਂ ਦੀ, ਮੇਰੇ ਬਾਪ ਦੀ, ਮੇਰੀ ਭੈਣ ਦੀ ਤੇ ਭਰਾ ਦੀ ਲਾਸ਼ ਨਜ਼ਰ ਆਉਂਦੀ ਹੈ। ਇਸ ਵਾਸਤੇ ਜਿਹੜਾ ਨਾ ਜੀ ਉਹ ਦਿਲ ਮਨ ਭਰ ਜਾਂਦਾ। ਤੇ ਇਹਨਾਂ ਅਲਫਾਜ਼ ਦੇ ਨਾਲ ਹੀ ਇਜਾਜ਼ਤ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਅਗਰ ਕੋਈ ਉਧਰੋਂ ਵੀਡੀਓ ਬਣਾ ਕੇ ਸੈਂਡ ਕਰਦਾ ਤੁਹਾਡੇ ਅਲਾ ਪਿੰਡ ਦੀ, ਤੇ ਫਿਰ ਦੇਖੋਗੇ? ਨਹੀਂ, ਵਿਖਾ ਦਿਓ। ਅੱਛਾ ਠੀਕ ਹੈ। ਪਿੰਡ ਪਟਿਆਲੇ ਸਾਡਾ, ਇਹ ਪਟਿਆਲੇ ਦਾ ਜਿਹੜਾ ਮਹੱਲਾ ਸਾਡਾ ਵਿਖਾਓਗੇ? ਹਾਂਜੀ ਦਿਖਾਣਗੇ। ਮਹੱਲਾ ਪਟਿਆਲਾ, ਰਾਗੋ ਮਾਜਰਾ, ਰਾਈਵਾੜਾ। ਹਾਂ ਰਾਈਵਾੜਾ ਰਾਈ ਸੇ ਬਾੜਾ ਬਣ ਗਿਆ ਨਾ। ਅੱਛਾ ਮਹੱਲਾ ਰਾਗੋ ਮਾਜਰਾ ਹੀ ਹੈ। ਅੱਛਾ ਜੀ। ਅੱਛਾ ਸ਼ੇਰੀ ਸਾਡਾ ਪਿੰਡ ਜੱਦੀ ਹੈ। ਸ਼ੇਰੀ ਤੁਹਾਡਾ ਪਿੰਡ ਹੈ ਜੱਦੀ। ਅੱਛਾ ਵਿਖਾ ਦਿਓ, ਤੁਹਾਡੀ ਮਿਹਰਬਾਨੀ। ਠੀਕ ਹੈ, ਸਹੀ ਹੈ। ਲੋ ਜੀ ਸਰਦਾਰ ਵੀਰੋ, ਸਾਡੇ ਉਧਰ ਬੇਲੀ ਨੇ ਜੀ, ਚੰਦਨ ਖੰਨਾ ਸਾਹਿਬ ਨੇ, ਸ਼ਾਮਲ ਧਾਮੀ ਭਾਈ ਨੇ, ਹਰਜੀਤ ਜੰਡਿਆਲੀਆ ਨੇ, ਸੁਖਵਿੰਦਰ ਗਿੱਲ ਸਾਹਿਬ ਨੇ। ਬਈ ਤੁਹਾਡੇ ਅੱਗੇ ਰਿਕੁਐਸਟ ਹੈ, ਬਜ਼ੁਰਗਾਂ ਦਾ ਜਿਹੜਾ ਪਿੰਡ ਹੈ ਨਾ ਪਟਿਆਲੇ ਰਿਆਸਤ ਦੇ ਕੋਲ, ਉਹ ਲਾਜ਼ਮੀ ਇਹਨਾਂ ਨੂੰ ਦਿਖਾ ਦਿਓ। ਤੇ ਇਸ ਤੋਂ ਪਹਿਲੇ ਅਗਰ ਹੋਰ ਵੀ ਕੋਈ ਲਾਗੇ ਚਾਗੇ ਦਾ ਬੇਲੀ ਹੈ ਨਾ ਜੀ ਪਟਿਆਲੇ ਦਾ, ਜਿਹੜਾ ਨਾ ਇਹਨਾਂ ਦਾ ਪਿੰਡ ਦਾ ਨਾਮ ਜਾਣਦੇ ਨੇ, ਤੇ ਉਹਨਾਂ ਅੱਗੇ ਰਿਕੁਐਸਟ ਹੈ ਇਹਨਾਂ ਦਾ ਜਿਹੜਾ ਨਾ ਉਹ ਪਿੰਡ ਲਾਜ਼ਮੀ ਇਹਨਾਂ ਨੂੰ ਦਿਖਾ ਦਿਓ। ਤਕਲੀਫ ਤਾਂ ਬਹੁਤ ਜ਼ਿਆਦਾ ਹੈ, ਪਿੰਡ ਨੂੰ ਦੇਖਣਗੇ ਫਿਰ ਵੀ ਤਕਲੀਫ ਹੋਏਗੀ, ਗਲੀਆਂ ਬਾਜ਼ਾਰ ਦੇਖਣਗੇ ਫਿਰ ਵੀ ਤਕਲੀਫ ਹੋਏਗੀ, ਲੇਕਿਨ ਭੁੱਲੇ ਨਹੀਂ ਸਭ ਕੁਝ ਹੋਣ ਦੇ ਬਾਵਜੂਦ। ਤੇ ਆਪਣਾ ਬੇਟਾ WhatsApp ਨੰਬਰ ਹੈ ਤੇਰਾ? ਨਹੀਂ ਭਾਈ ਦਾ। ਇਹਦੇ ਵਿੱਚ ਬੋਲਦੇ ਹੋ ਨਾ, ਫਿਰ ਡਾਇਰੈਕਟ ਤੁਹਾਡੇ ਨਾਲ ਰਾਬਤਾ ਕਰ ਲੈਣਗੇ, ਮੈਨੂੰ ਨਹੀਂ ਆਣਾ ਪਏਗਾ। 0347 70 70 754। ਲੋ ਜੀ ਇਹ ਬੱਚਾ ਨੰਬਰ ਦੱਸ ਦਿੰਦਾ, ਜਿਉਂ ਹੀ ਤੁਸੀਂ ਇਹ ਵੀਡੀਓ ਦੇਖਦੇ ਤੇ ਬਾਬਾ ਜੀ ਦੇ ਨਾਲ ਰਾਬਤਾ ਕਰ ਲੈਣਾ। ਤੇ ਬੇਟਾ ਨੰਬਰ ਦੱਸ। 0347 70 70 754। 0347 70 70 754। ਇਹ ਕਿਹਦਾ ਮੋਬਾਈਲ ਹੈ? ਉਹਨਾਂ ਦਾ ਨਾਂ ਕੀ ਹੈ? ਆਸਫ ਬਾਬਾ ਜੀ ਦਾ ਕੀ ਲੱਗਦਾ ਹੈ? ਬੇਟਾ। ਹਾਂਜੀ ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਇਹ ਨੰਬਰ ਨੋਟ ਕਰ ਲਓ, ਤੇ ਜੋ ਹੀ ਤੁਸੀਂ ਇਹ ਦੇਖਦੇ ਹੋ ਆਪਣਾ ਵੀਡੀਓ, ਤੇ ਬਾਬਾ ਜੀ ਨੂੰ ਇਸ ਨੰਬਰ ਤੇ ਰਾਬਤਾ ਕਰਕੇ ਇਹਨਾਂ ਦਾ ਪਿੰਡ ਦਿਖਾ ਦਿਓ। ਅੱਲਾਹ ਹਾਫਿਜ਼।